ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਟੋਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨਹੋਜ਼ੇ, ਜਿੰਦ ਕੌਰ, ਅਨਾਇਤ ਕੌਰ ਵੇਕਰਸਫੀਲਡ, ਮਹਿੰਦਰ ਸਿੰਘ, ਮਹਿੰਦਰ ਕੌਰ ਮਟੂ ਯੂਬਾ ਸਿਟੀ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਜਸਵਿੰਦਰ ਸਿੰਘ ਨਾਗਰਾ ਰੋਸਵੈਲ, ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 6 ਦਸੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਸ਼ੰਭੂ ਬਾਰਡਰ ਤੋਂ। ਹਰਿਆਣਾ ਕਹਿੰਦੇ ਪੰਜਾਬ ਦੇ ਕਿਸਾਨਾਂ ਉੱਤੇ ਅਥਰੂ ਗੈਸ ਦੇ ਗੋਲੇ ਦਾਗ ਰਿਹਾ ਸੀ ਪੰਜਾਬ ਦੇ ਵਿੱਚ ਹੀ, ਤੇ ਪਰ ਪੰਜਾਬ ਸਰਕਾਰ ਤਾਂ ਸੁੱਤੀ ਪਈ ਸੀ, ਉਹਨੂੰ ਉਠਾਉਣ ਦੀ ਕਿਸੇ ਨੇ ਖੇਚਲ ਵੀ ਨਹੀਂ ਕੀਤੀ ਜੀ। ਪ੍ਰਵੀਨ ਜੀ, ਇਹ ਬਹੁਤ ਮਦਭਾਗਾ ਜੋ ਅੱਜ ਫਿਰ ਇੱਕ ਵਾਰ ਵਾਪਰਿਆ ਜੀ। ਪੰਜਾਬ ਸ਼ੰਭੂ ਬਾਰਡਰ ਦੇ ਉੱਤੇ ਪਿਛਲੇ 9 ਮਹੀਨਿਆਂ ਤੋਂ ਕਿਸਾਨ ਦਿੱਲੀ ਜਾਣ ਦੇ ਇਰਾਦੇ ਨਾਲ ਪ੍ਰਦਰਸ਼ਨ ਕਰ ਰਹੇ ਨੇ। ਮਤਲਬ ਜੇਕਰ ਮੈਂ ਭਾਰਤੀ ਸਮੇਂ ਦੇ ਹਵਾਲੇ ਨਾਲ ਗੱਲ ਕਰਾਂ ਤਾਂ ਅੱਜ ਸਾਡਾ ਸ਼ਨੀਵਾਰ ਚੜ੍ਹ ਗਿਆ। ਹਾਂਜੀ ਤੇ ਉੱਥੇ ਇਹ ਸਾਰੀ ਘਟਨਾ ਸਾਡੇ ਕੱਲ ਸ਼ੁੱਕਰਵਾਰ ਦਾ ਪੂਰਾ ਦਿਨ ਹਾਂਜੀ ਬਾਅਦ ਦੁਪਹਿਰ 1 ਵਜੇ ਦਾ ਸਮਾਂ ਰੱਖਿਆ ਸੀ ਕਿਸਾਨਾਂ ਨੇ ਕਿ ਅਸੀਂ ਦਿੱਲੀ ਨੂੰ ਕੂਚ ਕਰਨਾ ਹੈ। ਜੀ ਜੀ। ਸੋ 1 ਵਜੇ ਕਿਸਾਨਾਂ ਨੇ ਦਿੱਲੀ ਕੂਚ ਕਰ ਲਈ। ਜਦੋਂ ਡਿੰਗ ਪੁੱਟੀ ਤਾਂ ਹਰਿਆਣੇ ਵਾਲੇ ਪਾਸਿਓਂ ਤੈਨਾਤ ਪੁਲਿਸ ਅਧਿਕਾਰੀਆਂ ਨੇ ਮਾਈਕ ਤੋਂ ਕਿਹਾ ਕਿ ਜੀ ਇੱਧਰ ਨੂੰ ਨਾ ਆਇਓ, ਇੱਧਰ ਧਾਰਾ 144 ਲੱਗਿਆ, ਮਤਲਬ ਹੁਣ ਧਾਰਾ 63 ਕਹਿੰਦੇ ਉਹਨੂੰ 163 ਜੀ ਜੀ ਕਿਉਂ ਲੱਗੀ ਆ, ਇਸ ਲਈ ਤੁਸੀਂ ਅੱਗੇ ਨਹੀਂ ਜਾ ਸਕਦੇ। ਠੀਕ ਹੈ ਜੀ। ਮੀਡੀਆ ਕਰਮੀ ਨਾਲ ਸੀਗੇ, 101 ਕਿਸਾਨਾਂ ਦਾ ਜੱਥਾ ਸੀ, ਉਹਨਾਂ ਦੇ ਹੱਥਾਂ 'ਚ ਝੰਡੇ ਸੀ, ਉਹਨਾਂ ਝੰਡਿਆਂ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਝੰਡੇ ਸੀ, ਜਿਨ੍ਹਾਂ 'ਚ ਤਿਰੰਗਾ ਝੰਡਾ ਵੀ ਸੀ। ਸੋ ਉਹ ਲੈ ਕੇ ਤੇ ਆਪਣੇ ਮੋਢੇ ਤੇ ਆਪਣੀ ਪਿੱਠ ਤੇ ਇੱਕ ਉਹਨਾਂ ਨੇ ਆਪਣੇ ਕੱਪੜੇ ਲੀੜੇ ਵਾਲਾ ਬੈਗ ਟੰਗਿਆ ਵਾ ਸੀ। ਸੋ ਉਹ 101 ਕਿਸਾਨਾਂ ਦਾ ਜੱਥਾ ਜਦੋਂ ਸ਼ੰਭੂ ਬਾਰਡਰ ਤੋਂ ਦਿੱਲੀ ਨੂੰ ਤੁਰਿਆ ਤੇ ਉਹਨਾਂ ਨੇ ਮੁਰਲੇ ਬੈਰੀਕੇਡ ਜਦੋਂ ਹਟਾਏ ਤੇ ਉਸ ਤੋਂ ਬਾਅਦ ਤਾਰ ਸੀ ਜਿਹੜੀ ਉਹ ਜਦੋਂ ਪੱਟਣ ਦੀ ਕੋਸ਼ਿਸ਼ ਕੀਤੀ ਤਾਂ ਉਧਰੋਂ ਅਥਰੂ ਗੈਸ ਦੇ ਗੋਲੇ ਬਰਾਉਣੇ ਸ਼ੁਰੂ ਕਰ ਦਿੱਤੇ। ਠੀਕ ਹੈ ਜੀ। ਸਭ ਤੋਂ ਪਹਿਲਾਂ ਲਗਾਤਾਰ ਇਸ 9 ਮਹੀਨਿਆਂ ਦੇ ਦਰਮਿਆਨ ਜਦੋਂ ਫਰਵਰੀ ਮਹੀਨੇ 'ਚ ਇੱਥੋਂ ਜਾਣ ਦੀ ਕੋਸ਼ਿਸ਼ ਕੀਤੀ, ਉਹ ਜੋ ਕੁਛ ਵਾਪਰਿਆ ਆਪਾਂ ਉਹ ਤੋਂ ਸਾਰੇ ਵਾਕਫ, ਕਿਵੇਂ ਸ਼ੁਕਰਨ ਦੀ ਮੌਤ ਹੋਈ, ਕਿਵੇਂ ਕਿੰਨੇ ਜ਼ਖਮੀ ਹੋਏ, ਕਿਉਂ ਕੁਛ ਵਾਪਰਿਆ। ਸੋ ਉਸ ਤੋਂ ਬਾਅਦ ਇੰਨੇ ਦਿਨਾਂ ਦੀ ਸ਼ਾਂਤੀ ਸੀਗੀ ਤੇ ਕਿਸਾਨ ਉੱਥੇ ਬੈਠੇ ਸੀ। ਉਹ ਤੁਹਾਡੇ ਲਈ ਉਹਨਾਂ ਦਾ ਮਰਨ ਵਰਤ ਆ ਗਿਆ ਤੇ ਉਹ ਖਨੌਰੀ ਬਾਰਡਰ ਤੇ ਜਾ ਰਹੀ ਹੈ। ਤੇ ਇੱਧਰੋਂ ਕਿਹਾ ਕਿ ਠੀਕ ਹੈ, ਜੇ ਸਰਕਾਰ ਐਂ ਕਹਿੰਦੀ ਹੈ ਕਿ ਟਰੈਕਟਰ ਲੈ ਕੇ ਨਾ ਆਓ, ਜੇ ਸਰਕਾਰ ਕਹਿੰਦੀ ਹੈ ਟਰੈਲੀਆਂ ਲੈ ਕੇ ਨਾ ਆਓ, ਇਹੀ ਹਰਿਆਣਾ ਸਰਕਾਰ, ਇਹੀ ਇਹਨਾਂ ਦੇ ਲੀਡਰ, ਇਹੀ ਭਾਜਪਾਈ ਆਗੂ, ਇਹੀ ਦਿੱਲੀ ਦੇ ਨੁਮਾਇੰਦੇ ਪੈਦਲ ਆ ਜਾਓ। ਤੇ ਉਹ ਕਹਿੰਦੇ ਲਓ ਫਿਰ ਅਸੀਂ ਪੈਦਲ ਜਾਂਦੇ ਹਾਂ। ਸਹੀ, ਪੈਦਲ ਦਾ ਰਾਹ ਚੁਣ ਲਿਆ। ਸੋ ਜਦੋਂ ਪੈਦਲ ਦਾ ਰਾਹ ਚੁਣਿਆ ਤਾਂ ਫਿਰ ਰੰਗ ਦਿਖਾਇਆ ਭਾਜਪਾ ਦੀ ਸਰਕਾਰ ਨੇ, ਨਾਇਬ ਸੈਣੀ ਹੋਰਾਂ ਨੇ। ਉਹਨਾਂ ਨੇ ਬਕਾਇਦਾ ਤੌਰ ਤੇ ਨਾਲ ਸਵਾਗਤ ਅਥਰੂ ਗੈਸ ਦੇ ਗੋਲਿਆਂ ਨਾਲ ਕੀਤਾ। ਔਰ ਗੋਲੇ ਵੀ ਇਸ ਵਾਰ ਕੁਝ ਸਪੈਸ਼ਲ ਸੀਗੇ। ਉਹਦੇ ਵਿੱਚ ਸ਼ਾਇਦ ਕੋਈ ਅਜਿਹਾ ਕੈਮੀਕਲ ਜਾਂ ਅਜਿਹਾ ਕੋਈ ਪਦਾਰਥ ਜਾਂ ਕੋਈ ਮਿਰਚਾਂ ਦਾ ਪਾਊਡਰ ਜਾਂ ਕੁਛ ਅਜਿਹਾ ਮਿਲਾਇਆ ਗਿਆ। ਅੱਖਾਂ ਦੇ ਮਾਹਿਰ ਡਾਕਟਰਾਂ ਦਾ ਕਹਿਣਾ ਕਿ ਇਸ ਵਾਰ ਕਈਆਂ ਦੀਆਂ ਅੱਖਾਂ ਨੁਕਸਾਨੀਆਂ ਜਾ ਸਕਦੀਆਂ। ਉਹ ਅੱਛਾ, ਬਹੁਤ ਮਾੜੀ ਕੁਝ ਅਜਿਹੇ ਤੱਥ ਸੀ। ਉਹ ਤੋਂ ਬਿਨਾਂ ਉੱਥੇ ਫਿਰ ਉਹ ਪੇਪਰ ਸਪਰੇ ਹੈ ਨਾ, ਉਹ ਕੀਤੀ ਗਈ ਇਹਨਾਂ ਤੇ ਹੈ। ਫਿਰ ਉਹਦੇ ਨਾਲ ਨਾਲ ਮਤਲਬ ਉਹ ਸਾਰਾ ਪ੍ਰਕਿਰਿਆ ਜੋ 3 ਖਿੱਤੀਆਂ ਸਮੇਂ ਨਜ਼ਰ ਆਈ ਸੀ, ਉਹੀ ਕਿੱਲਾਂ, ਉਹੀ ਟੈਂਕਰ, ਉਹੀ ਕੈਂਟਰ, ਉਹੀ ਲੇਅਰਾਂ, ਵੱਖ-ਵੱਖ ਬੈਰੀਕੇਡ, ਜੋ ਸਾਰੀ ਪ੍ਰਕਿਰਿਆ ਨਜ਼ਰ ਆਈ। ਸੋ ਇਹ ਵਤੀਰਾ ਹਰਿਆਣੇ ਦਾ ਵੱਡਾ ਸਵਾਲ ਖੜਾ ਕਰਦਾ ਹੈ। ਪ੍ਰਵੀਨ ਜੀ, ਲੋਕਤੰਤਰਕ ਕਹਿਣ ਨੂੰ ਰਾਜ ਹੈ। ਜੀ ਜੀ। ਜੇ ਲੋਕਤੰਤਰ ਦਾ ਰਾਜ ਹੈ, ਫਿਰ ਆਪਣੀ ਰਾਜਧਾਨੀ, ਆਪਣੀ ਗੱਲ ਕਹਿਣ ਤੋਂ ਜਾਣ ਦੀ ਰੋਕਣ ਦਾ ਅਧਿਕਾਰ ਕਿਹਨੇ ਦਿੱਤਾ ਇਹਨਾਂ ਨੂੰ? ਸਹੀ ਹੈ, ਬਿਲਕੁਲ। ਆਪਣੀ ਹੀ ਰਾਸ਼ਟਰੀ ਰਾਜਮਾਰਗ ਤੋਂ ਜੇ ਕਿਸਾਨ ਦਿੱਲੀ ਜਾਣਾ ਚਾਹੁੰਦੇ ਨੇ, ਫਿਰ ਇਹ ਰੋਕਣ ਦਾ ਪਹਿਲੂ ਕਿਉਂ?
ਔਰ ਉਹਦੇ ਵਿੱਚ ਵੀ ਹਰਿਆਣਾ ਕਿਹੜੇ ਅਧਿਕਾਰ ਨਾਲ ਰੋਕ ਸਕਦਾ? ਸਹੀ ਹੈ। ਲਾਂਘਾ ਇਹ ਰਾਸ਼ਟਰੀ ਰਾਜਮਾਰਗ ਹੈ। ਇਹ ਪਹਿਲਾਂ ਵੀ ਸਵਾਲ ਸੀ ਤਿੰਨ ਖੇਤੀ ਕਾਨੂੰਨ ਸਮੇਂ, ਅੱਜ ਵੀ ਉਹੀ ਸਵਾਲ ਖੜਾ ਹੈ। ਉਹ ਖੱਟਰ ਸਮੇਂ ਵੀ ਸਵਾਲ ਸੀ, ਉਹ ਨਾਇਬ ਸਿੰਘ ਸਮੇਂ ਵੀ ਸਵਾਲ ਖੜਾ ਹੈ ਕਿ ਤੁਸੀਂ ਕਿਹੜੇ ਅਧਿਕਾਰ ਤਹਿਤ, ਕਿਹੜੇ ਕਾਨੂੰਨ ਤਹਿਤ, ਕਿਹੜੇ ਲਾ ਤਹਿਤ, ਹੈ ਨਾ, ਕਿਹੜੇ ਫਾਰਮੂਲੇ ਤਹਿਤ ਇਹ ਰੋਕ ਰਹੇ ਹੋ? ਮਨਜ਼ੂਰੀ ਨਹੀਂ। ਆਪਾਂ ਕੱਲ ਵੀ ਆਖਦੇ ਮਨਜ਼ੂਰੀ ਅੰਦੋਲਨ ਕਦੋਂ ਮਨਜ਼ੂਰੀਆਂ ਲੈ ਕੇ ਹੁੰਦਾ? ਤੇ ਜੇ ਇਹ ਸਰਕਾਰ ਦੀ ਤਾਕਤ ਦਾ ਤੇ ਸਰਕਾਰ ਦੀ ਕਮਜ਼ੋਰੀ ਦਾ ਦੋਈ ਚੀਜ਼ਾਂ ਦਾ ਪ੍ਰਗਟਾਵਾ ਹੈ। ਹਾਂਜੀ ਹਾਂਜੀ ਬਿਲਕੁਲ। ਕਿ ਜਦੋਂ ਲਿਖਤੀ ਰੂਪ ਚ ਦਿੱਤਾ ਗਿਆ ਕਿ ਆਹ 101 ਕਿਸਾਨ ਆਉਣਗੇ, ਆ ਇਹਨਾਂ ਦੇ ਐਡਰੈਸ ਪਤੇ ਨੇ, ਇਹ ਜਾਣਗੇ, ਖਾਲੀ ਹੱਥ ਜਾਣਗੇ, ਨਿਹੱਥੇ ਕਿਸਾਨ ਨੇ, ਉਹਨਾਂ ਕੋਲ ਕੋਈ ਅਜਿਹਾ ਚੀਜ਼ ਨਹੀਂ ਹੋਏਗੀ, ਸਵੈ ਝੰਡਾ ਹੋਏਗਾ, ਝੰਡੇ 'ਚ ਡੰਡਾ, ਹੈ ਨਾ, ਤੇ ਇੱਕ ਕੱਪੜਿਆਂ ਲੀੜਿਆਂ ਵਾਲਾ ਬੈਗ ਹੈ। ਤੇ ਜੇ 100 ਕਿਸਾਨਾਂ ਤੋਂ ਵੀ ਸੂਬੇ ਤੋਂ ਲੈ ਕੇ ਰਾਸ਼ਟਰ ਤੱਕ ਦੀ ਸਰਕਾਰ ਡਰਦੀ ਹੈ, ਫਿਰ ਅੰਦਾਜ਼ਾ ਲਾ ਲਓ ਕੀ ਇਹ ਡਰ ਹੈ ਜਾਂ ਇਹ ਉਸ ਤਾਕਤ ਦਾ ਪ੍ਰਗਟਾਵਾ ਹੈ ਕਿ ਬਾਕੀ ਸੂਬਿਆਂ ਨਾਲ ਹੋਰ ਤਰ੍ਹਾਂ ਨਜਿੱਠਾਂਗੇ, ਪੰਜਾਬ ਨਾਲ ਹੋਰ ਤਰ੍ਹਾਂ ਨਜਿੱਠਾਂਗੇ। ਬਿਲਕੁਲ ਸਹੀ ਹੈ। ਇਹ ਵੀ ਸਵਾਲ ਹੈ। ਹੁਣ ਇਹ ਸਾਰੀ ਪ੍ਰਕਿਰਿਆ ਚ ਨਾਇਬ ਸੈਣੀ ਤਾਂ ਜੋ ਮੋਦੀ ਜੀ ਕਹਿਣਗੇ ਉਹ ਕਰੂਗਾ, ਜੋ ਅਮਿਤ ਸ਼ਾਹ ਜੀ ਕਹਿਣਗੇ ਕਰੂਗਾ, ਜੋ ਕੇਂਦਰ ਤੋਂ ਫਰਮਾਨ ਆਊਗਾ ਉਹ ਕਰੂਗਾ। ਸੋ ਹਰਿਆਣੇ ਦੀ ਸਰਕਾਰ ਨੇ ਤਾਂ ਆਪਣਾ ਰੰਗ ਦਿਖਾਤਾ, ਪਰ ਸਾਡੇ ਵਾਲੇ ਕਿਉਂ ਸੁੱਤੇ ਆ ਜਨਾਬ? ਇਹ ਸਵਾਲ ਫਰਵਰੀ ਮਹੀਨੇ ਚ ਵੀ ਸੀ, ਇਹ ਸਵਾਲ ਅੱਜ ਅਸੀਂ ਦਸੰਬਰ ਚ ਵੀ ਕਰ ਰਹੇ ਹਾਂ। ਪੰਜਾਬ ਦੀ ਹੱਦ ਚ ਬੈਰੀਗੇਟਿੰਗ ਹੈ ਉਹਨਾਂ ਦੀ। ਹਾਂਜੀ ਹਾਂਜੀ ਬਿਲਕੁਲ। ਪੰਜਾਬ ਦੀ ਹੱਦ ਚ ਖੜ ਕੇ ਪੰਜਾਬ ਦੇ ਪਾਸੇ ਜੀ ਖੜੇ ਕਿਸਾਨਾਂ ਦੇ ਉੱਥੋਂ ਵੈਸੇ ਗੋਲੇ ਮਾਰ ਰਹੇ ਨੇ। ਬਿਲਕੁਲ। ਪੰਜਾਬ ਸਰਕਾਰ ਕੀ ਕਰਦੀ ਹੈ? ਮਤਲਬ ਇਹ ਨਾ ਤਾਂ ਦੋ ਮੁਲਕਾਂ ਦੇ ਵਿਚਾਲ ਦੀ ਸਰਹੱਦ ਹੈ, ਨਾ ਕਿਸਾਨ ਕਿਸੇ ਦੂਸਰੇ ਮੁਲਕ ਤੋਂ ਆ ਰਹੇ ਨੇ, ਤੇ ਉਹ ਪੈਦਲ ਜਾ ਰਹੇ ਨੇ, ਤੇ ਪੈਦਲ ਜਾਣ ਤੋਂ ਰੋਕਣ ਦੇ ਲਈ ਵੀ ਇਸ ਹੱਦ ਤੱਕ ਦਾ ਤਸ਼ੱਦਦ ਤੇ ਸਰਕਾਰ ਦਾ ਮੂੰਹ ਵੀ ਨਾ ਖੁੱਲੇ। ਨਾਇਬ ਸੈਣੀ ਮੀਡੀਆ ਰਾਹੀਂ, ਆਪਣੇ ਬਿਆਨ ਰਾਹੀਂ, ਆਪਣੇ ਟਵੀਟ ਰਾਹੀਂ, ਵੱਖ-ਵੱਖ ਮਾਧਿਅਮ ਰਾਹੀਂ ਖੁੱਲ੍ਹੇਆਮ ਕਹਿ ਰਿਹਾ ਕਿ ਮੈਂ ਤੁਹਾਨੂੰ ਹਰਿਆਣੇ 'ਚ ਵੜਨ ਨਹੀਂ ਦੇਣਾ। ਤੇ ਸਾਡੇ ਮੁੱਖ ਮੰਤਰੀ ਦਾ ਮੂੰਹ ਸੀਤਾ, ਜਿਹਨੂੰ ਇੰਨੇ ਚੁਟਕਲੇ, ਇੰਨੇ ਟੋਟਕੇ, ਇੰਨੀਆਂ ਕਲੀਆਂ, ਇੰਨਾ ਕੁਝ ਬਣਾਉਣਾ ਆਉਂਦਾ, ਤੇ ਹੁਣ ਕਿਉਂ ਨਹੀਂ ਬੋਲਦਾ? ਸਹੀ ਹੈ, ਬਿਲਕੁਲ ਜੀ। ਇਹ ਕਿਸਾਨੀ ਤੇ ਹਮਲਾ ਨਹੀਂ ਹੈ, ਪੰਜਾਬ ਤੇ ਹਮਲਾ ਹੈ। ਇਹ ਰਾਹ ਕਿਸਾਨਾਂ ਦਾ ਨਹੀਂ ਰੋਕਿਆ, ਇਹ ਪੰਜਾਬ ਦਾ ਰੋਕਿਆ। ਪੰਜਾਬ ਦਾ ਰੋਕਿਆ, ਬਿਲਕੁਲ ਸਹੀ ਹੈ ਜੀ। ਫਿਰ ਸਰਕਾਰ ਕਾਹਦੇ ਲਈ ਚੁਣ ਦਿੰਦੀ ਹੈ? ਹਾਂ, ਜਿੱਥੋਂ ਤੱਕ ਸਰਕਾਰ ਦੀ ਨਲਾਇਕੀ ਹੈ ਉਹਦੇ ਸਾਨੂੰ ਸਮਝਣਾ ਪੈਣਾ। ਜੀ ਜੀ। ਕੀ ਇਹ ਇਸ ਲਈ ਹੋ ਰਿਹਾ ਕਿ ਜਥੇਬੰਦੀਆਂ 'ਚ ਏਕਾ ਨਹੀਂ? ਇਸ ਲਈ ਹੋ ਰਿਹਾ ਕਿ ਕੁਝ ਜਥੇਬੰਦੀਆਂ ਸਿਰਫ ਇਹ ਦਿਖਾਉਣਾ ਚਾਹੁੰਦੀਆਂ ਕਿ ਲੈ ਅਸੀਂ ਵੀ ਦਿੱਲੀ ਜਾਏ ਦੁਬਾਰਾ? ਕਿਉਂਕਿ ਇਹ ਸਭ ਨੂੰ ਪਤਾ ਹੈ ਕਿ 3 ਖੇਤੀ ਕਾਨੂੰਨਾਂ ਦੀ ਲੜਾਈ ਇੱਕ ਹੋਰ ਤਰ੍ਹਾਂ ਦੀ ਲੜਾਈ ਸੀ। ਹੁਣ ਕੁਝ ਮੰਗਾਂ ਨੂੰ ਲੈ ਕੇ, ਜਿਹੜੀਆਂ ਮੰਗਾਂ ਚਿਰਜੀਵੀ ਖੜੀਆਂ ਨੇ, ਉਸ ਦੀ ਲੜਾਈ ਨੂੰ ਤੁਸੀਂ ਉਸੇ ਪੈਟਰਨ ਤੇ ਜੇ ਲੜੋਗੇ ਤਾਂ ਨੁਕਸਾਨ ਕਿਉਂ ਕਰਵਾ ਰਹੇ ਹਾਂ ਅਸੀਂ ਆਪਣਾ? ਸਹੀ ਹੈ, ਸਹੀ। ਹਾਂ, ਚਾਹੇ ਡੱਲੇਵਾਲ ਨੇ ਤੇ ਚਾਹੇ ਸਰਨ ਸਿੰਘ ਪੰਧੇਰ ਹੋਰੀ ਨੇ, ਦੋਏ ਸਿੱਖ ਇਤਿਹਾਸ ਤੋਂ ਵਾਕਫ ਨੇ, ਦੋਵੇਂ ਅੰਮ੍ਰਿਤਧਾਰੀ ਸਿੱਖ ਨੇ, ਦੋਏ ਕਿਸਾਨ ਆਗੂ ਨੇ, ਤੇ ਉਹਨਾਂ ਨਾਲ ਹੋਰ ਚਾਹੇ ਅੱਜ ਸਰਜੀਤ ਸਿੰਘ ਫੂਲ ਹੋਰੀ ਜ਼ਖਮੀ ਹੋਏ ਨੇ, ਇਹਨਾਂ ਨੇ ਲਗਾਤਾਰ ਇਹ ਸ਼ਬਦ ਵਰਤਿਆ ਕਿ ਅਸੀਂ 101 ਮਰਜੀਵੜਿਆਂ ਦਾ ਕਿਸਾਨੀ ਜੱਥਾ ਭੇਜਾਂਗੇ। ਕੀ ਇਹ ਮਰਜੀਵੜਿਆਂ ਦਾ ਇਤਿਹਾਸ ਨਹੀਂ ਜਾਣਦੇ? ਕੀ ਇਹਨਾਂ ਨੂੰ ਮਰਜੀਵੜੇ ਸ਼ਬਦ ਦੀ ਮਹੱਤਤਾ ਦਾ ਨਹੀਂ ਪਤਾ ਕਿ ਜਾਂ ਤਾਂ ਜਿੱਤ ਕੇ ਮੁੜਾਂਗੇ ਜਾਂ ਫਿਰ ਕੁਰਬਾਨ ਹੋ ਕੇ ਮੁੜਾਂਗੇ? ਤੇ ਤੁਸੀਂ 2 ਘੰਟੇ ਬਾਅਦ ਕਹਿੰਦੇ ਹੋ ਕਿ ਹੁਣ ਮੁੜਿਆ ਬਸ, ਅੱਗੇ ਨਹੀਂ ਜਾ ਹੋਣਾ, ਆਪਾਂ ਹੁਣ ਕੱਲ ਦੀ ਦਿਨ ਦੀ ਛੁੱਟੀ ਕਰਾਂਗੇ, ਪਰਸੋਂ ਦੁਬਾਰਾ ਦੇਖਾਂਗੇ। ਕੱਲ ਦਾ ਦਿਨ ਕਹਿੰਦੇ ਅਸੀਂ ਦਿੱਤਾ ਸਰਕਾਰ ਨੂੰ ਕਿ ਸਰਕਾਰ ਗੱਲ ਕਰ ਲਵੇ। ਸੋ ਇਸ ਦੀ ਬਜਾਏ ਇਸ ਪਹਿਲੂ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਪੁੱਛਿਆ ਹੁੰਦਾ ਕਿ ਜਨਾਬ, ਜਦੋਂ ਦਿੱਲੀ ਵਾਲੇ ਮੰਤਰੀ ਆਉਂਦੇ ਸੀ 2-3 ਵਾਰ ਸ਼ੁਰੂ ਚ, ਤਾਂ ਤੁਸੀਂ ਵਿੱਚ ਬੈਠ ਕੇ ਕਹਿੰਦੇ ਸੀ ਮੈਂ ਵਿਚੋਲਾ ਜੀ, ਮੈਂ ਨਿਬੇੜੂੰਗਾ। ਹੁਣ ਵਿਚੋਲਾ ਪਵਾ ਲਵੇ ਨਾ ਮੁੰਦੀ, ਫਿਰ ਸਹੀ ਹੈ, ਬਿਲਕੁਲ। ਵਿਚੋਲੇ ਨੂੰ ਪੁੱਛੋ ਨਾ ਕਿੱਥੇ ਹੈ, ਤਾਂ ਉੱਠਣਾ ਬੈਠਣਾ ਰਿਹਾ। ਸੋ ਇਸ ਲਈ ਇਹ ਸਾਨੂੰ ਹਰ ਪੱਖ ਵਿਚਾਰਨਾ ਪੈਣਾ। ਇਹਦੇ ਨਾਲ ਅਸੀਂ ਆਪਣਾ ਕਿੰਨਾ ਨੁਕਸਾਨ ਕਰ ਰਹੇ ਹਾਂ, ਕਿਸਾਨੀ ਦਾ ਕਿੰਨਾ ਨੁਕਸਾਨ ਕਰ ਰਹੇ ਹਾਂ, ਤੇ ਇਹਦੀ ਆੜ ਦੇ ਵਿੱਚ ਉਹਨਾਂ ਦੀ ਰਾਜਨੀਤੀ ਦਾ ਕਿੰਨਾ ਫਾਇਦਾ ਕਰ ਰਹੇ ਹਾਂ। ਸੋ ਸਾਨੂੰ ਆਪਣੇ, ਜੇਕਰ ਉਹ ਕਹਿੰਦੇ ਆ ਨਾ ਕਿ ਸ਼ੇਰ ਨੇ
ਹਮਲਾ ਕਰਨ ਲਈ 2 ਕਦਮ ਪਿੱਛੇ ਹਟਣਾ ਪੈ ਜਾਵੇ ਤਾਂ ਇਹਦਾ ਮਤਲਬ ਇਹ ਨਹੀਂ ਹੋਇਆ ਕਿ ਸ਼ੇਰ ਕਮਜ਼ੋਰ ਹੋ ਗਿਆ। ਸਹੀ ਸੀ ਬਿਲਕੁਲ। ਸੋ ਇਸ ਲਈ ਸਾਨੂੰ ਮੌਕੇ ਦੀ ਨਹੀਂ ਲੱਗਦਾ, ਸਾਨੂੰ ਜੇ ਆਪਣੀ ਨੀਤੀ ਬਦਲਣੀ ਪੈਂਦੀ ਹੈ ਤਾਂ ਉਹ ਬਦਲਣੀ ਪਊਗੀ। ਇੱਕੋ ਫਾਰਮੂਲੇ ਤਹਿਤ ਜੇਕਰ ਨਹੀਂ ਚਲੇ ਤਾਂ ਉਹ ਤੋਂ ਬਦਲ ਕੇ ਕੋਈ ਨਵਾਂ ਰਾਹ ਲੱਭਣਾ ਪਊਗਾ। ਲੋਕਤੰਤਰ ਰਾਜ ਦੇ ਵਿੱਚ ਪ੍ਰਦਰਸ਼ਨ ਕਰਨੋਂ ਰੋਕਣਾ, ਪੈਦਲ ਜਾਣੋਂ ਰੋਕਣਾ, ਆਪਣੇ ਮੁਲਕ ਦੀ ਰਾਜਧਾਨੀ 'ਚ ਆਪਣਾ ਹੀ ਸਵਾਲ ਚੱਕਣ ਤੋਂ ਰੋਕਣਾ, ਇਹ ਸਰਕਾਰ ਦੀ ਡਿਕਟੇਟਰਸ਼ਿਪ ਦੀ ਸਪਸ਼ਟ ਨਿਸ਼ਾਨੀ ਹੈ। ਨਹੀਂ, ਤੁਸੀਂ ਬਹੁਤ ਬਖੂਬੀ ਬਿਆਨ ਕੀਤਾ ਸ਼ਰਮਾ ਜੀ ਕਿ ਚਲੋ ਠੀਕ ਹੈ, ਸਰਕਾਰਾਂ ਤਾਂ ਹੁਣ ਪੰਜਾਬ ਦੇ ਵਿੱਚ ਜੇ ਗੋਲੇ ਸਿੱਟ ਰਹੀਆਂ ਨੇ ਤਾਂ ਸਰਕਾਰ ਤਾਂ ਸਾਡੀ ਸੁੱਤੀ ਪਈ ਹੈ ਨਾ। ਉਹ ਇਹ ਨਾ ਸਿਰਫ ਕਿਸਾਨੀ ਤੇ ਹਮਲਾ, ਜਿਵੇਂ ਤੁਸੀਂ ਬਹੁਤ ਸ਼ਾਨਦਾਰ ਗੱਲ ਮੈਨੂੰ ਲੱਗੀ। ਦੂਜੀ ਜਿਹੜੀ ਗੱਲ ਆ ਕਿ ਹਰ ਅੰਦੋਲਨ, ਹਰ ਸੰਘਰਸ਼ ਇੱਕੋ ਤਰੀਕੇ ਨਾਲ ਨਹੀਂ ਕੀਤਾ ਜਾਂਦਾ ਹੁੰਦਾ। ਇਹਦੇ 'ਚ ਤੁਹਾਨੂੰ ਰਣਨੀਤੀ ਆਪਾਂ ਇੱਕ ਦਿਨ ਪਹਿਲਾਂ ਵੀ ਯਾਦ ਹੋਣਾ, ਜਿੱਦਾਂ ਆਪਾਂ ਇਹ ਗੱਲ ਕਹੀ ਸੀ ਕਿ ਲੀਡਰ ਇਕੱਲਾ ਪ੍ਰੈਸ ਕਾਨਫਰੰਸਾਂ ਕਰ ਲੈਣੀਆਂ, ਸਰਕਾਰ 'ਚ ਮੀਟਿੰਗਾਂ 'ਚ ਬਹਿ ਜਾਣਾ, ਸਰਕਾਰ ਦੀਆਂ 'ਚ ਜਾਂ ਰੈਲੀਆਂ ਤੇ ਬੋਲ ਲੈਣਾ, ਇਕੱਲਾ ਲੀਡਰ ਨਹੀਂ ਹੁੰਦਾ। ਤੁਸੀਂ ਸੰਘਰਸ਼ਾਂ ਦੇ ਵਿੱਚ ਰਣਨੀਤੀ ਤੁਹਾਡੀ ਕਿਸ ਤਰੀਕੇ ਦੀ ਹੈ, ਮੌਕਾ ਤੁਸੀਂ ਕਿਵੇਂ ਤਾੜ ਕੇ ਰਣਨੀਤੀ ਬਦਲਦੇ ਹੋ, ਇਹ ਲੀਡਰਸ਼ਿਪ ਹੁੰਦੀ ਹੈ ਅਸਲ ਦੇ ਵਿੱਚ। ਬਿਲਕੁਲ ਬਿਲਕੁਲ। ਪਰ ਇੱਕ ਹੋਰ ਵੀ ਜਿਹੜੀ ਚਰਚਾ ਕਿ ਹੁਣ ਬਹੁਤ ਸਾਰੇ ਲੋਕ ਹੁਣ ਕਿਸਾਨੀ ਧਿਰਾਂ ਜਿਨ੍ਹਾਂ ਦਾ ਸੰਘਰਸ਼ ਕਰਨ ਦਾ ਤਰੀਕਾਕਾਰ ਜਾਂ ਕੁਛ ਹੈ, ਜੇਕਰ ਉਹ ਸਰਕਾਰਾਂ ਨੂੰ ਸੂਟ ਕਰ ਰਿਹਾ ਕਿਸੇ ਤਰੀਕੇ ਨਾਲ, ਜੇਕਰ ਉਹ ਸਰਕਾਰਾਂ ਨੂੰ ਰਾਸ ਆ ਰਿਹਾ, ਤਾਂ ਲੋਕ ਇਹ ਵੀ ਛਾਨਣੀ ਲਾਉਣ ਤੋਂ ਨਹੀਂ ਹਟਣਗੇ ਵੀ ਭਾਈ ਤੁਸੀਂ ਆਈ ਵਾਰੀ ਕਿਉਂ ਇਹ ਚੀਜ਼ ਕਰਦੇ ਹੋ। ਜੇਕਰ ਉਹ ਸੂਟ ਕਰ ਰਹੀ ਹੈ, ਜੇਕਰ ਤਾਂ ਉਹ ਕਿਸਾਨੀ ਦੀ ਗੱਲ ਨੂੰ ਅੱਗੇ ਲਿਜਾ ਰਹੀ ਹੈ, ਫਿਰ ਤਾਂ ਗੱਲ ਵਧੀਆ, ਫਿਰ ਤਾਂ ਆਪਾਂ ਗੱਲ ਹੀ ਕਿਸਾਨੀ ਦੀ ਗੱਲ ਹੀ ਰੱਖਣੀ ਹੈ ਨਾ। ਪਰ ਜੇਕਰ ਉਲਟਾ ਉਹ ਕਿਸਾਨੀ ਨੂੰ ਤਾਂ ਉਹ ਬੈਕਫਾਇਰ ਕਰ ਰਹੀ ਹੈ, ਪਰ ਸਰਕਾਰਾਂ ਨੂੰ ਸੂਟ ਆ, ਤਾਂ ਫਿਰ ਉਹਦੇ ਤੇ ਤੁਹਾਨੂੰ ਜ਼ਰੂਰ ਜਿਹੜੀ ਝਾਤ ਆ ਉਹ ਰੱਖਣੀ ਪਊਗੀ। ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ। ਗੱਲ ਕਰੀਏ ਆਪਾਂ ਅਕਾਲੀ ਦਲ ਦੀ ਪੋਲਿਟਿਕਸ ਦੇ ਬਾਰੇ। ਲੰਘੇ ਮਹੀਨਿਆਂ ਦੇ ਵਿੱਚ ਆਪਾਂ ਹਰ ਪਹਿਲੂ ਤੋਂ, ਹਰ ਪੱਖ ਤੋਂ, ਹਰ ਇਤਿਹਾਸਿਕ ਪਹਿਲੂ ਤੋਂ ਆਪਾਂ ਇਸ ਬਾਰੇ ਗੱਲਬਾਤ ਕੀਤੀ ਹੈ, ਅਕਾਲੀ ਦਲ ਦੀ ਪੋਲਿਟਿਕਸ ਬਾਰੇ, ਪੰਥ ਦੇ ਮਾਮਲਿਆਂ ਦੇ ਬਾਰੇ, ਹੋਰ ਮਾਮਲਿਆਂ ਬਾਰੇ। ਇਹ ਸੋਚਿਆ ਜਾ ਰਿਹਾ ਸੀਗਾ ਕਿ ਜੋ ਕੁਛ ਵਾਪਰਿਆ, ਤਨਖਾਹੀਆ ਕਰਾਰ ਹੋਣ ਤੋਂ ਬਾਅਦ ਜੋ ਸਜ਼ਾ ਲੱਗੀ, ਸ਼ਾਇਦ ਅਕਾਲੀ ਆਗੂਆਂ ਨੇ ਆਤਮ ਮੰਥਨ ਕਰਨਗੇ, ਅਕਾਲੀ ਆਗੂ, ਤੇ ਉਹਨਾਂ ਨੇ ਕੀਤਾ ਵੀ ਹੋਣਾ, ਤੇ ਆਤਮ ਮੰਥਨ ਕਰਨ ਤੋਂ ਬਾਅਦ ਉਹ ਏਕੇ ਵੱਲ ਆਉਣਗੇ ਤੇ ਪੰਜਾਬ ਦੇ ਮੁੱਦਿਆਂ ਤੇ ਇਕਜੁੱਟ ਹੋ ਕੇ ਉਹ ਸੰਘਰਸ਼ ਕਰਦੇ ਨਜ਼ਰ ਆਉਣਗੇ। ਪਰ ਉਹਦੀ ਥਾਂ ਤੇ ਚੱਕਵੇਂ ਚੁੱਲ੍ਹੇ ਕਹਿੰਦੇ ਇਕੱਠੇ ਕਰਨ ਦੀ ਨੀਅਤ ਦੇ ਵਿੱਚ ਨਜ਼ਰ ਨਹੀਂ ਆਉਂਦੇ ਖਿਲਰੇ ਹੋਏ ਅਕਾਲੀ ਆਗੂ। ਬਿਲਕੁਲ ਪ੍ਰਵੀਨ ਜੀ, ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਦੋਂ ਫੈਸਲਾ ਪੜਿਆ ਗਿਆ ਜੀ, ਉਸ ਤੋਂ ਬਾਅਦ ਇੱਕ ਵਾਰੀ ਆਸ ਦੀ ਕਿਤੇ ਜਾਗੀ ਕਿ ਘੱਟੋ ਘੱਟ ਵੱਖ-ਵੱਖ ਅਕਾਲੀ ਲੀਡਰ ਇਕੱਠੇ ਹੋਣਗੇ, ਕਿਉਂਕਿ 3 ਸਤਰਾਂ ਜਥੇਦਾਰ ਸਾਹਿਬ ਦੀਆਂ ਸਪਸ਼ਟ ਸੀਗੀਆਂ ਕਿ ਚੱਕਵੇਂ ਚੁੱਲ੍ਹੇ ਇੱਕ ਕਰ ਲਓ, ਵੱਖ-ਵੱਖ ਡਫਲੀ ਵਜਾਉਣੀ ਬੰਦ ਕਰ ਦਿਓ, ਵੱਖੋ ਵੱਖਰਾ ਰਾਗ ਲਾਪਣਾ ਬੰਦ ਕਰ ਦਿਓ, ਹੋ ਜਾਓ। ਸੋ ਉਸ ਤੋਂ ਬਾਅਦ ਸੀਗਾ ਕਿ ਇੱਕ ਨਿਸ਼ਾਨ ਥੱਲੇ, ਇੱਕ ਝੰਡੇ ਥੱਲੇ, ਇੱਕ ਚੋਣ ਨਿਸ਼ਾਨ ਥੱਲੇ, ਇੱਕ ਸੰਵਿਧਾਨ ਥੱਲੇ ਸਾਰੀਆਂ ਤਰ੍ਹਾਂ ਇਕੱਠੀਆਂ ਹੋਣਗੀਆਂ, ਜੇਕਰ ਸੱਚਮੁੱਚ ਇਹਨਾਂ ਨੂੰ ਪੰਥ ਦਾ, ਪੰਜਾਬ ਦਾ ਤੇ ਪੰਜਾਬ ਦੇ ਮੁੱਦਿਆਂ ਦਾ ਫਿਕਰ ਹੋਊਗਾ। ਜਥੇਦਾਰ ਸਾਹਿਬ ਨੇ ਤਾਂ ਇਹ ਕਿਹਾ ਸੀਗਾ ਕਿ 3 ਦਿਨਾਂ 'ਚ ਅਸਤੀਫੇ ਜਿਹੜੀ ਇਹਨਾਂ ਦੀ ਵਰਕਿੰਗ ਕਮੇਟੀ ਆ ਉਹ ਪ੍ਰਵਾਨ ਕਰੇ ਤੇ ਸਕੱਤਰੇਤ ਨੂੰ ਸੂਚਨਾ ਦੇਵੇ। ਨਾ ਸੁਧਾਰ ਲੈ ਲੈਂਦੇ, ਅਸਤੀਫੇ ਦੀ ਗੱਲ ਆ, 4 ਦਿਨ ਲੰਘ ਗਏ, ਅੱਜ 5ਵਾਂ ਦਿਨ ਚੜ ਗਿਆ ਹੈ ਨਾ, ਤੇ ਮਤਲਬ 4 ਦਿਨ ਤਾਂ ਇਹਨਾਂ ਨੂੰ ਸੇਵਾ ਨਿਭਾਉਂਦੇ ਨੂੰ ਹੋ ਗਏ। 3 ਤਰੀਕ ਨੂੰ ਸੇਵਾ ਨਿਭਾਈ, 4 ਤਰੀਕ ਨੂੰ ਸੇਵਾ ਨਿਭਾਈ, 5 ਨੂੰ ਨਿਭਾ ਲਈ, 6 ਨੂੰ ਨਿਭਾ ਲਈ, ਅੱਜ 7 ਤਰੀਕ ਆ ਭਾਰਤ ਦੇ ਵਿੱਚ ਤਾਂ। ਜੀ ਜੀ, ਬਿਲਕੁਲ ਬਿਲਕੁਲ। ਸੋ ਇਸ ਲਈ ਤੁਸੀਂ 5ਵੇਂ ਦਿਨ ਦੇ ਵਿੱਚ ਉਸ ਰੂਪ 'ਚ ਦਾਖਲ ਹੋ ਤੇ 3 ਦਿਨ ਵਾਲਾ ਕੰਮ 5 ਦਿਨਾਂ 'ਚ ਨਹੀਂ ਹੋਇਆ। ਨਾ ਸੁਧਾਰ ਲੈ ਰਣਾ ਦਾ, ਨਾ ਦੂਆਂ ਦਾ, ਨਾ ਮਾਨ ਦਲ ਅਜੇ ਤੱਕ ਬੋਲਿਆ, ਨਾ ਰਵਿੰਦਰ ਦਲ ਬੋਲਿਆ, ਨਾ ਹੋਰ ਬੋਲੇ। ਸੋ ਜੇ ਸੱਚਮੁੱਚ ਇਕੱਠੇ ਹੋਣੇ ਸੀ ਤਾਂ ਕੋਈ ਤਾਂ ਕਹਿੰਦਾ ਕਿ ਵੀ ਸੁਖਬੀਰ ਬਾਦਲ ਵਾਲਾ ਧੜਾ ਨਹੀਂ ਕਰ ਰਿਹਾ, ਲਓ ਜੀ ਅਸੀਂ ਸੁਧਾਰ ਲੈ ਰਣੇ ਨੇ ਹੁਕਮ ਤੇ ਫੁੱਲ ਚੜਾਤੇ। ਜਥੇਦਾਰ ਸਾਹਿਬ ਦਾ ਜੋ ਹੁਕਮ ਹੈ, ਜੋ ਅਕਾਲ ਤਖਤ ਸਾਹਿਬ ਤੋਂ ਤਹਿਸੀਲ ਤੋਂ ਜੋ ਪੜਿਆ ਗਿਆ ਹੈ ਨਾ, ਦੂਜੀਆਂ ਧਿਰਾਂ ਕਹਿੰਦੀਆਂ, ਮਾਨ ਦਲ ਕਹਿੰਦਾ ਜੀ ਲਓ ਜੀ ਅਸੀਂ ਸਾਰੇ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਾਂ। ਪਰ ਅਸੀਂ, ਇਹ ਤਾਂ ਉਹੀ ਗੱਲ ਹੋ ਗਈ ਨਾ ਜਿਹੜੀ ਪੰਜਾਬ ਦੀ ਕਹਾਵਤ ਹੈ ਕਿ ਪੰਚਾਇਤ ਦਾ ਕਿਆ ਸਿਰ ਮੱਥੇ, ਪਰਨਾਲਾ ਉੱਥੇ ਦਾ ਉੱਥੇ। ਤੇ ਫਿਰ ਕਿੱਥੇ ਆ ਜਨਾਬ, ਕੋਈ ਤਾਂ ਤੇਰੇ ਪਹਿਲ ਕਰਦੀ ਦਿਖਾਉਂਦੀ। ਇਹ ਫਿਰ ਬਾਦਲ ਉਹਨਾਂ ਦੇ ਜਾਣਾ ਸੀਗਾ ਵੀ ਤੁਹਾਡੇ ਅਸਤੀਫੇ ਕਿਉਂ ਨਹੀਂ ਪ੍ਰਵਾਨ ਹੋ ਰਹੇ, ਤੁਹਾਡੀ ਵਰਕਿੰਗ ਕਮੇਟੀ ਕਿਉਂ ਨਹੀਂ ਬੁਲਾ ਰਹੀ, ਪਰ ਦੂਏ ਪੁੱਛਣ ਤਾਂ ਜੇ ਉਹ ਆਪ ਦਰੁਸਤ ਹੋਏ ਹੋਣ ਅਜੇ ਤੱਕ। ਸਹੀ ਸੀ, ਬਿਲਕੁਲ ਸਹੀ ਹੈ ਜੀ। ਇਸ ਕਦਰ ਉਹ ਖਿਲ ਰਹੇ ਨੇ। ਦੂਸਰੇ ਪਾਸੇ ਹੁਣ ਇਹਨਾਂ ਨੇ ਚਿੱਠੀ ਰਾਹੀਂ ਆਪਣਾ ਸਮਾਂ ਵਧਵਾ ਲਿਆ ਜਨਾਬ। ਠੀਕ ਹੈ ਜੀ। ਇੱਕ ਚਿੱਠੀ ਲਿਖੀ ਜਥੇਦਾਰ ਸਾਹਿਬ ਨੂੰ, ਉਹ ਚਿੱਠੀ ਦਾ ਹਵਾਲਾ ਦਿੱਤਾ ਕਿ ਜਥੇਦਾਰ ਸਾਹਿਬ ਤੁਸੀਂ ਸਾਨੂੰ, ਜਿਹੜੀ ਆਪਾਂ ਇਕੱਲੇ ਗੱਲ ਕਰਕੇ ਹਟਿਆ ਕਿ ਧਾਰਮਿਕ ਸਜ਼ਾ ਤਾਂ ਨਿਭਾ ਰਹੇ ਨੇ, ਰਾਜਨੀਤਿਕ ਤੌਰ ਤੇ ਅੱਗੇ ਨਹੀਂ ਵਧ ਰਹੇ, ਉਸੇ ਧਾਰਮਿਕ ਸਜ਼ਾ ਦੀ ਆੜ ਲੈਂਦੇ ਇਹਨਾਂ ਨੇ ਜਥੇਦਾਰ ਸਾਹਿਬ ਨੂੰ ਚਿੱਠੀ ਲਿਖੀ। ਜਥੇਦਾਰ ਸਾਹਿਬ ਤੁਹਾਡੇ ਹੁਕਮਾਂ ਅਨੁਸਾਰ ਅਸੀਂ ਤਖਤ ਸਾਹਿਬਾਨ ਦੇ ਉੱਤੇ ਜਾਂ ਅਗਲੇ ਬਾਕੀ ਗੁਰੂ ਘਰਾਂ 'ਚ ਜਾ ਕੇ ਜਿਹੜੀ ਸੇਵਾ ਨਿਭਾਉਣੀ ਹੈ, ਉਹਦੇ ਲਈ ਸਾਡੀ ਤਾਂ 12 ਤਰੀਕ ਤੱਕ ਤਾਂ ਉੱਧਰ ਲੰਘ ਜਾਣਾ ਸਮਾਂ। ਸੋ ਇਸ ਲਈ 12 ਤਰੀਕ ਤੋਂ ਬਾਅਦ ਅਸੀਂ ਵਰਕਿੰਗ ਕਮੇਟੀ ਬੁਲਾ ਸਕਦੇ ਹਾਂ, ਸਾਨੂੰ ਸਮਾਂ ਦਿੱਤਾ ਜਾਵੇ ਤਾਂ ਕਿ ਸਾਨੂੰ 15 ਦਿਨ ਦਾ ਸਮਾਂ ਮਿਲੇ। ਮਤਲਬ ਇਹਦਾ ਮਤਲਬ ਤੁਸੀਂ 15 ਤਰੀਕ ਤੋਂ ਜਾਂ 17 ਤਰੀਕ ਤੋਂ ਬਾਅਦ ਜਾ ਕੇ ਕਾਰਵਾਈ ਕਰਨਾ ਚਾਹੁੰਦੇ ਹੋ। ਜੇ 2 ਤਰੀਕ ਦੇ ਹਵਾਲੇ ਤੁਸੀਂ 15 ਦਿਨ ਮੰਨਦੇ ਹੋ ਤਾਂ 17-18 ਤਰੀਕ ਤਾਂ ਆ ਗਈ ਨਾ।
ਇਹਦਾ ਮਤਲਬ ਤੁਹਾਡੇ ਅਸਤੀਫਿਆਂ ਦਾ ਹਿਸਾਬ ਤਾਂ 20 ਤਰੀਕ ਦੇ ਜਾ ਕੇ ਨਿਕਲੇ। ਸੋ ਇਸ ਚਿੱਠੀ ਚੋਂ ਵੀ ਇਹ ਝਲਕਾਰਾ ਦੇਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਜਥੇਦਾਰ ਸਾਹਿਬ ਨੂੰ ਅਰਜ਼ੋਈ ਕੀਤੀ ਹੈ। ਬਲਵਿੰਦਰ ਭੁੰਦੜ, ਦਲਜੀਤ ਚੀਮਾ ਹੋਰਾਂ ਦੇ ਹਵਾਲੇ ਨਾਲ ਪਤਾ ਲੱਗ ਰਿਹਾ ਕਿ ਚਿੱਠੀ ਗਈ ਹੈ ਸਿੰਘ ਸਾਹਿਬ ਕੋਲ ਕਿ ਜੀ ਸਿੰਘ ਸਾਹਿਬ ਇਹ ਸਾਨੂੰ ਸਮਾਂ ਦਿੱਤਾ ਜਾਵੇ ਤਾਂ ਕਿ ਅਸੀਂ ਸੇਵਾਵਾਂ ਤੋਂ ਬਾਅਦ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾ ਲਈ। ਜੀ ਬਿਲਕੁਲ। ਤੁਹਾਨੂੰ ਅੱਜ ਕੋਰ ਕਮੇਟੀ ਦੀ ਮੀਟਿੰਗ ਬੁਲਾਉਣ ਦਾ ਸਮਾਂ ਹੈਗਾ? ਸੇਵਾ ਚੱਲਦਿਆਂ ਚ ਬੁਲਾਈ ਹੈ ਨਾ ਅੱਜ। ਜੀ ਸਹੀ ਹੈ, ਬਿਲਕੁਲ। ਮੀਟਿੰਗ ਬੁਲਾ ਕੇ ਤੁਹਾਨੂੰ ਸੁਖਵੀਰ ਵਾਲੇ ਮਸਲੇ ਤੇ, ਠੀਕ ਹੈ ਉਹ ਮੱਧਭਾਗਾ ਸੀ, ਗਲਤ ਵਤੀਰਾ ਸੀ, ਗਲਤ ਥਾਂ ਸੀ, ਗਲਤ ਤਰੀਕੇ ਨਾਲ ਸੀ, ਉਹ ਪਹਿਲੂ ਹੈਗਾ। ਪਰ ਤੁਹਾਨੂੰ ਜੇ ਉਹ ਮੀਟਿੰਗ ਬੁਲਾਉਣ ਦਾ ਸਮਾਂ ਮਿਲਦਾ ਹੈ ਤਾਂ ਫਿਰ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾਉਣ ਦਾ ਸਮਾਂ ਕਿਉਂ ਨਹੀਂ ਮਿਲਿਆ? ਬਿਲਕੁਲ ਸਹੀ ਹੈ। ਤੁਸੀਂ ਜੇ ਅੱਜ ਵਾਲੀ ਮੀਟਿੰਗ ਦੇ ਵਿੱਚ ਇਹ ਫੈਸਲਾ ਲੈ ਰਹੇ ਹੋ ਕਿ ਵੀ ਇਹ ਨਿੰਦਣਯੋਗ ਕਦਮ ਹੈ, ਤੇ ਤੁਸੀਂ ਇਹ ਵੀ ਕਿਹਾ ਕਿ ਸਾਨੂੰ ਜਾਂਚ ਤੇ ਭਰੋਸਾ ਨਹੀਂਗਾ, ਤੁਸੀਂ ਕਿਸਾਨੀ ਮਸਲੇ ਤੇ ਕਿਉਂ ਨਹੀਂ ਕੋਈ ਗੱਲ ਕੀਤੀ ਅੱਜ? ਜਿਹੜਾ ਤੁਹਾਡਾ ਧਰਾਤਲ ਰਿਹਾ, ਤੁਹਾਡਾ ਪਿਛੋਕੜ ਰਿਹਾ, ਤੁਹਾਡੀ ਤਾਕਤ ਰਿਹਾ। ਹਾਂ, ਤੁਸੀਂ ਨਗਰ ਨਿਗਮ ਚੋਣ ਲੜਨ ਦੀ ਗੱਲ ਜ਼ਰੂਰ ਇਸ਼ਾਰਾ ਕਰਕੇ ਕਿ ਅਸੀਂ ਲੜਨਾ। ਸੋ ਇਸ ਸਾਰੇ ਪਹਿਲੂ ਨੇ ਕਿਤੇ ਨਾ ਕਿਤੇ ਸਪਸ਼ਟ ਕਰਤਾ ਕਿ ਅਜੇ ਵੀ ਤੁਹਾਡੇ ਅੰਦਰ ਉਹ ਮੰਥਨ ਨਹੀਂ ਚੱਲ ਰਿਹਾ। ਤੁਸੀਂ ਚਿੱਠੀ ਰਾਹੀਂ ਤਾਂ ਇਹ ਜਚਾਉਣ ਦੀ ਕੋਸ਼ਿਸ਼ ਕੀਤੀ ਕਿ ਜਥੇਦਾਰ ਸਾਹਿਬ ਸਾਨੂੰ ਤੁਹਾਡੇ ਹੁਕਮ ਪ੍ਰਵਾਨ ਨੇ, ਪਰ ਸਾਨੂੰ ਸਮਾਂ ਦੇ ਦਿਓ। ਮਤਲਬ ਇਹ ਲੱਗੇ ਕਿ ਅਸੀਂ ਜਥੇਦਾਰ ਸਾਹਿਬ ਨੂੰ ਪੁੱਛ ਕੇ ਕਰ ਰਹੇ ਹਾਂ, ਪਰ ਸੱਚਾਈ ਇਹ ਹੈ ਕਿ ਜਿਹੜੇ ਸਲਾਹਕਾਰਾਂ ਦੀ ਸਲਾਹ ਨਾਲ ਡੁੱਬਿਆ ਨਾ ਅਕਾਲੀ ਦਲ ਦਾ ਇਹ ਲੀਡਰ ਗਰੁੱਪ, ਉਹਨਾਂ ਹੀ ਸਲਾਹਕਾਰਾਂ ਦੀ ਅਜੇ ਵੀ ਸਲਾਹ ਹੈ ਕਿ ਦੇਖਿਓ ਜੀ ਕਿਤੇ ਸਾਰਾ ਕੁਝ ਭੰਗ ਨਾ ਕਰ ਬੈਠਿਓ ਜੀ, ਕਿਤੇ ਆ 7 ਮੈਂਬਰੀ ਕਮੇਟੀ ਨੂੰ ਜਿਹੜੀ ਜਥੇਦਾਰਾਂ ਨੇ ਲਾਈ ਹੈ ਜੀ, ਜੇ ਆਪਾਂ ਸਾਰੇ ਅਧਿਕਾਰ ਉਹਨੂੰ ਸੌਂਪਤੇ ਕਿਤੇ ਉਹੀ ਬਾਗੀ ਨਾ ਹੋ ਜਾਵੇ ਜੀ, ਕਿਤੇ ਤੁਹਾਨੂੰ ਮੁੜ ਕੇ। ਮਤਲਬ ਅਜੇ ਵੀ ਤੁਸੀਂ ਆਪਣੇ ਆਪਣੇ ਗਰੁੱਪਾਂ ਦੀ ਰਾਜਨੀਤੀ ਕਰ ਰਹੇ ਹੋ, ਅਕਾਲੀ ਦਲ ਦੀ ਰਾਜਨੀਤੀ ਨਹੀਂ ਕਰਨਾ ਚਾਹੁੰਦੇ। ਤੁਸੀਂ ਪੰਜਾਬ ਦੇ ਮੁੱਦਿਆਂ ਦੀ ਰਾਜਨੀਤੀ ਨਹੀਂ ਕਰਨਾ ਚਾਹੁੰਦੇ, ਆਪਣੇ ਆਪਣੇ ਧੜਿਆਂ ਦੀ, ਆਪਣੇ ਆਪਣੇ ਚਿਹਰਿਆਂ ਦੀ। ਜੇ ਤੁਸੀਂ ਉਹ ਮੂਹਰੇ ਲੱਗਣਾ ਤੇ ਫਿਰ ਤਾਂ ਜਥੇਦਾਰ ਸਾਹਿਬ ਦਾ ਕਿਹਾ ਸਾਰਾ ਕੁਝ ਤੁਸੀਂ ਲਾਂਭੇ ਰੱਖਤਾ। ਜਥੇਦਾਰ ਸਾਹਿਬ ਨੇ ਕੀ ਕਿਹਾ ਜੀ ਕਿ ਨਵੀਂ ਭਰਤੀ, ਨਵੀਂ ਲੀਡਰਸ਼ਿਪ ਫੇਰ ਚੁਣੋ। ਹੁਣ ਇਸ਼ਾਰਾ ਹੀ ਕਰਨਾ ਹੁੰਦਾ, ਰੱਬ ਦੀ ਡਾਂਗ 'ਚ ਆਵਾਜ਼ ਥੋੜਾ ਹੁੰਦੀ ਹੈ। ਸਹੀ, ਬਿਲਕੁਲ ਸਹੀ। ਉਸ ਪਾਸੇ ਇਸ਼ਾਰਾ ਸੀ ਤੁਹਾਨੂੰ ਕਿ ਭਾਈ ਨਵੇਂ ਸਿਰੇ ਤੋਂ ਇਹਦਾ ਨਵਾਂ ਰੂਪ ਰੰਗ ਘੜ ਲਓ। ਤੇ ਜੇ ਤੁਹਾਡਾ ਛੱਡਣ ਦਾ ਹੀ ਮਨ ਨਹੀਂ, ਮਤਲਬ ਤੁਸੀਂ ਤਾਂ ਅਸਤੀਫੇ ਨਹੀਂ ਦੇ ਰਹੇ ਜਥੇਦਾਰ ਸਾਹਿਬ ਦੇ ਕਹੇ ਤੇ, ਬਾਅਦ ਚ ਤੁਸੀਂ ਕੀ ਛੱਡੋਗੇ? ਇਹਦਾ ਮਤਲਬ ਇਹ ਅਜੇ ਵੀ ਇਹਨਾਂ ਅਹੁਦਿਆਂ ਤੇ ਬਣੇ ਰਹਿਣਾ ਚਾਹੁੰਦੇ ਨੇ ਤੇ ਚੱਕਵੇਂ ਚੁੱਲ੍ਹੇ ਵਾਲੇ ਆਪਣਾ ਚੁੱਲ੍ਹਾ ਚੱਕੀ ਫਿਰਦੇ ਨੇ। ਉਹਨਾਂ ਨੂੰ ਇਹ ਡਰ ਆ ਕਿ ਜੇ ਇਹਨਾਂ ਨੇ ਆਪਣੇ ਦਫ਼ਤਰ 'ਚ ਰੱਖਣ ਨਾ ਦਿੱਤਾ ਫਿਰ ਅਸੀਂ ਕਿੱਥੇ ਰੱਖਾਂਗੇ। ਜੀ ਸਹੀ ਹੈ, ਉਹਨਾਂ ਨੂੰ ਇਹ ਫਿਕਰ ਪਿਆ। ਸੋ ਇਸ ਲਈ ਕਿਸੇ ਨੂੰ ਪੰਜਾਬ ਦਾ, ਕਿਸੇ ਨੂੰ ਕੌਮ ਦਾ, ਕਿਸੇ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਫਿਕਰ ਨਹੀਂ ਹੈ। ਇਹਨਾਂ ਨੂੰ ਆਪੋ ਆਪਣੇ ਅਹੁਦਿਆਂ ਤੇ ਆਪੋ ਆਪਣੇ ਚਿਹਰਿਆਂ ਮੋਹਰਿਆਂ ਦਾ ਹੀ ਅਜੇ ਫਿਕਰ। ਜੀ ਬਿਲਕੁਲ, ਜਿਵੇਂ ਤੁਸੀਂ ਸਹੀ ਕਿਹਾ ਵੀ ਆਪਦੀ ਪੋਲਿਟਿਕਸ ਕਰ ਰਹੇ ਨੇ, ਪੰਜਾਬ ਦੀ ਪੋਲਿਟਿਕਸ ਨਹੀਂ ਕੋਈ ਕਰਕੇ ਰਾਜੀ, ਪੰਜਾਬ ਦੀ ਰਾਜਨੀਤੀ ਨਹੀਂ ਕਰਕੇ ਰਾਜੀ, ਧੜਿਆਂ ਦੀ ਰਾਜਨੀਤੀ ਕਰ ਰਹੇ ਨੇ। ਉਧਰ ਪ੍ਰਧਾਨ ਸਾਹਿਬ ਧਾਮੀ ਨੇ ਜੀ 1 ਘੰਟਾ ਜਥੇਦਾਰ ਸਾਹਿਬਾਨ ਦੇ ਨਾਲ ਖਾਸ ਮੀਟਿੰਗ ਕੀਤੀ ਹੈ ਜੀ ਕੋਈ? ਬਿਲਕੁਲ ਜੀ, ਅੱਜ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਮਤਲਬ ਲੰਘੇ ਕੱਲ ਜੇ ਮੈਂ ਗੱਲ ਕਰਾਂ ਨਾ ਤਾਂ ਲੰਘੇ ਕੱਲ ਜਥੇਦਾਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰੀ ਜਥੇਦਾਰ ਸਾਹਿਬ ਨੂੰ ਮਿਲਣ ਗਏ ਸੀ ਔਰ ਕਰੀਬ 1 ਘੰਟਾ ਤੋਂ ਵੱਧ ਉਹ ਮੁਲਾਕਾਤ ਚੱਲੀ ਆ। ਉਸ ਮੁਲਾਕਾਤ ਦੇ ਵਿੱਚ ਨਾ ਤਾਂ ਜਥੇਦਾਰ ਸਾਹਿਬ ਨੇ ਆ ਕੇ ਮੀਡੀਆ ਨਾਲ ਕੋਈ ਗੱਲ ਕੀਤੀ ਆ, ਨਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਗੱਲ ਕੀਤੀ ਆ। ਹਾਂ, ਉਹ ਸਪਸ਼ਟ ਹੈ ਕਿ ਧਾਮੀ ਸਾਹਿਬ ਜਿਹੜੀ ਕਮੇਟੀ ਦੀ ਅਗਵਾਈ ਕਰ ਰਹੇ ਨੇ, ਹੈ ਨਾ, ਉਸ ਕਮੇਟੀ ਦੇ ਹਵਾਲੇ ਨਾਲ ਇਹਨਾਂ ਨੇ ਗੱਲਬਾਤ ਕੀਤੀ ਹੋਣੀ, ਕਿਉਂਕਿ ਬਹੁਤ ਕੁਝ ਸਾਫ਼ ਹੋਣਾ ਬਾਕੀ ਹੈ। ਅਜੇ ਨਾ ਅਸਤੀਫੇ ਆਏ, ਨਾ ਇਸ ਕਮੇਟੀ ਨੇ ਆਪਣੀ ਕੋਈ ਮੀਟਿੰਗ ਬੁਲਾਈ। ਅਕਾਲ ਤਖਤ ਸਾਹਿਬ ਤੋਂ ਤਾਂ ਇਹ ਕਮੇਟੀ ਥਾਪ ਦਿੱਤੀ ਗਈ, ਪਰ ਸਲਾਹਕਾਰ ਸੁਖਬੀਰ ਬਾਦਲ ਨੂੰ ਸਲਾਹ ਦੇ ਰਹੇ ਨੇ ਜੀ ਕਿ ਫਿਰ ਆਪਾਂ ਇੱਕ ਕਾਗਜ਼ ਪੱਤਰੀ ਪਾਉਣਾ ਪਊਗਾ ਜੀ, ਕਾਨੂੰਨੀ ਤੌਰ ਤੇ ਇਹਨਾਂ ਨੂੰ ਅਧਿਕਾਰ ਦੇਣਾ ਪਊਗਾ ਜੀ, ਨਹੀਂ ਤਾਂ ਆਪਣਾ ਚੋਣ ਨਿਸ਼ਾਨ ਜਾ ਸਕਦਾ ਹੈ ਜੀ, ਚੋਣ ਕਮਿਸ਼ਨ ਦੱਸਣਾ ਪਊਗਾ ਜੀ, ਆਹ ਚਲਾਉਣਗੇ ਜੀ। ਸੋ ਇਸ ਲਈ ਪ੍ਰਕਿਰਿਆ ਲਈ ਕਹਿੰਦੇ ਜੀ ਆਪਾਂ ਨੂੰ ਟਾਈਮ, ਮਤਲਬ ਜੇ ਜਦੋਂ ਤੱਕ ਤੁਹਾਨੂੰ ਉਹ ਅਧਿਕਾਰ ਨਹੀਂ ਸੌਂਪਦੇ ਤੁਸੀਂ ਕੰਮ ਹੀ ਨਹੀਂ ਕਰੋਗੇ। ਉਹ ਇੱਕ ਕਾਗਜ਼ੀ ਅਧਿਕਾਰ ਹੈ, ਤੁਹਾਨੂੰ ਮਿਲ ਜੂਗਾ। ਤੁਹਾਨੂੰ ਜਥੇਦਾਰ ਸਾਹਿਬ ਨੇ ਕਹਿਤਾ ਤੁਸੀਂ ਕੰਮ ਤਾਂ ਕਰੋ। 2 ਤਰੀਕ ਤੋਂ ਬਾਅਦ, ਅੱਜ 7 ਤਰੀਕ ਹੈ ਜਦੋਂ ਆਪਾਂ ਗੱਲ ਕਰ ਰਹੇ ਹਾਂ, 6 ਤਰੀਕ ਨੂੰ ਤੁਸੀਂ ਦੁਬਾਰਾ ਜਥੇਦਾਰ ਸਾਹਿਬ ਕੋਲ ਹੋ ਸਕਦਾ ਧਾਮੀ ਸਾਹਿਬ ਇਹ ਪੁੱਛਣ ਗਏ ਹੁਣ ਕਿ ਸਾਨੂੰ ਜੀ ਪੂਰਾ ਸਪਸ਼ਟ ਦੱਸ ਦਿਓ ਕਿ ਸਾਡਾ ਅਧਿਕਾਰ ਖੇਤਰ ਕਿੰਨਾ ਹੈ, ਸਹੀ ਹੈ, ਅਸੀਂ ਕਿਸ ਹੱਦ ਤੱਕ ਜਾਣਾ ਹੈ, ਅਸੀਂ ਕਿਵੇਂ ਇਸ ਪ੍ਰਕਿਰਿਆ ਨੂੰ ਅੰਜਾਮ ਦੇਣਾ ਹੈ, ਕੀ ਅਸੀਂ 7 ਮੈਂਬਰ ਸਾਰੇ ਅਕਾਲੀ ਦਲਾਂ ਨੂੰ ਆਪ ਕਾਲ ਕਰੀਏ, ਕੀ ਤੁਹਾਡਾ ਕੋਈ ਰੁਕਾ ਲੈ ਕੇ ਜਾਈਏ, ਕੀ ਸਿਰਫ ਆਹੀ 2 ਸੁਧਾਰ ਲਹਿਰ ਔਰ ਸੁਖਬੀਰ ਬਾਦਲ ਵਾਲੇ ਧੜੇ ਨੂੰ ਅਸੀਂ ਭੰਗ ਕਰਕੇ ਇਕੱਠਾ ਕਰਨਾ। ਹੋ ਸਕਦਾ ਇਹ ਪੂਰਾ ਖਰੜਾ ਸਮਝਣ ਗਏ ਹੋਣ, ਔਰ ਚੰਗੀ ਗੱਲ ਹੈ ਜੇ ਏਦਾਂ ਸਮਝਣ ਗਏ ਨੇ, ਜਾਂ ਆਪਣਾ ਰੱਖਣ ਗਏ ਹੋਣੇ ਕਿ ਅਸੀਂ ਆਹ ਬਣਾਇਆ ਜੀ 2 ਦਿਨਾਂ ਚ ਨੁਕਤਾ, ਸਾਨੂੰ ਇਹ ਲੱਗਦਾ ਇਹਦੇ ਤੇ। ਪਰ ਜਾਣਕਾਰੀ ਇਹ ਮਿਲ ਰਹੀ ਹੈ ਕਿ ਅਜੇ ਧਾਮੀ ਸਾਹਿਬ ਨੇ ਆਪਣੇ ਬਾਕੀ ਕਿਸੇ ਵੀ ਸਾਥੀ ਨਾਲ ਸੰਪਰਕ ਨਹੀਂ ਕੀਤਾ। ਠੀਕ ਹੈ, ਜਾਣਕਾਰੀ ਇਹ ਮਿਲ ਰਹੀ ਹੈ ਕਿ 1-2 ਸਾਥੀਆਂ ਨੇ ਸੰਪਰਕ ਕੀਤਾ, ਉਹਨਾਂ ਨੂੰ ਅਜੇ ਧਾਮੀ ਸਾਹਿਬ ਤੋਂ ਉਹ ਭਰਮਾ ਹੁੰਗਾਰਾ ਨਹੀਂ ਮਿਲਿਆ।
ਇਸ ਲਈ ਅਜੇ ਸਪਸ਼ਟ ਨਹੀਂਗਾ ਕਿ ਧਾਮੀ ਸਾਹਿਬ ਕੀ ਸ਼੍ਰੋਮਣੀ ਅਕਾਲੀ ਦਲ ਦੀ ਮੁੜ ਸਰਜੀਤੀ ਦੇ ਲਈ ਸੰਜੀਦਾ ਰੋਲ ਨਿਭਾ ਰਹੇ ਨੇ ਕਿ ਅਜੇ ਵੀ ਸੁਖਬੀਰ ਬਾਦਲ ਦੇ ਧੜੇ ਵੱਲੋਂ ਹੀ ਆ ਰਹੇ ਨੇ। ਹਾਂ, ਜਸਦੇਵ ਸਾਹਿਬ ਨਾਲ ਵੈਸੇ ਉਹ ਕਹਿੰਦੇ ਤਾਂ ਪਹਿਲਾਂ ਵੀ ਰਹੇ ਨੇ ਕਿ ਜਸਦੇਵ ਸਾਹਿਬ ਨਾਲ ਤਾਂ ਅਸੀਂ ਰੂਟੀਨ 'ਚ ਕਈ ਵਾਰ ਮਿਲਦੇ ਹਾਂ। ਅੱਛਾ। ਉਹ ਜਦੋਂ ਫਤਿਹਗੜ੍ਹ ਸਾਹਿਬ ਵਾਲੀ ਆਈ ਸੀ ਤਦ ਵੀ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਬਈ ਕਿਉਂਕਿ ਜਸਦੇਵ ਸਾਹਿਬ ਕੋਲ ਨਾ ਕੋਈ ਆਪਣੇ ਦਫ਼ਤਰ ਨੇ, ਨਾ ਕੋਈ ਆਪਣੇ ਅਧਿਕਾਰੀ ਨੇ, ਨਾ ਕੋਈ ਮੁਲਾਜ਼ਮ ਨੇ, ਨਾ ਕੋਈ ਕਾਰਜ ਵਿਧਾ, ਉਹ ਸਾਰਾ ਕੁਝ ਕਹਿੰਦੇ ਸ਼੍ਰੋਮਣੀ ਕਮੇਟੀ ਉਹ ਕਰਦੀ ਹੈ ਉਹਨਾਂ ਦੇ ਸਾਰੇ। ਸੋ ਇਸ ਲਈ ਕਹਿੰਦੇ ਉਹਦੇ ਨਾਲ ਤੇ ਸਾਨੂੰ ਤਾਂ ਕਈ ਵਾਰ ਮਿਲਣਾ ਪੈ ਜਾਂਦਾ। ਪਰ ਇਹ ਸਮਝ ਆਉਂਦਾ ਕਿ ਤੁਸੀਂ 2 ਤਰੀਕ ਤੋਂ ਬਾਅਦ ਕਿਸੇ ਫਰੇਮ 'ਚ ਨਜ਼ਰ ਨਹੀਂ ਆ ਰਹੇ ਸੀ। ਜੇ ਅਚਾਨਕ ਹੁਣ ਪ੍ਰਗਟ ਹੋਏ ਹੋ ਤੇ ਉਹ ਵੀ ਜੱਦਰ ਸਾਹਿਬ ਨੇ 1 ਘੰਟਾ ਤੇ ਤੁਸੀਂ ਉਸ ਕਮੇਟੀ ਦੇ ਹਵਾਲੇ ਨਾਲ ਜਾਂ ਅਗਲੀ ਤੁਹਾਡੀ ਜਿਹੜੀ ਡਿਊਟੀਆਂ ਲੱਗੀਆਂ ਕਿ ਤੁਸੀਂ ਸਾਰਾ ਕੰਮ ਦੇਖਣਾ ਉਨੀ ਦੇਰ ਜਦ ਤੱਕ ਨਵਾਂ ਢਾਂਚਾ, ਨਵੀਂ ਟੀਮ ਚੁਣ ਕੇ ਨਹੀਂ ਆਉਂਦੀ। ਸੋ ਇਸ ਲਈ ਨਵੀਂ ਭਰਤੀ ਦੇ ਹਵਾਲੇ ਨਾਲ, ਸਾਰੇ ਚੁੱਲ੍ਹਿਆਂ ਨੂੰ ਇਕੱਠਿਆਂ ਕਰਨ ਦੇ ਹਵਾਲੇ ਨਾਲ ਕੀ ਇਹ ਸਾਰਾ ਖਰੜਾ ਸਾਂਝਾ ਕਰਕੇ ਆਏ ਨੇ ਜਾਂ ਨਵੀਂ ਦਿਸ਼ਾ ਨਿਰਦੇਸ਼ ਲੈ ਕੇ ਆਏ ਨੇ। ਉਹ ਆਉਂਦੇ ਦਿਨਾਂ 'ਚ ਇਹਨਾਂ ਦੀ ਗਤੀਵਿਧੀਆਂ ਕੀ ਹੋਣਗੀਆਂ, ਪ੍ਰਕਿਰਿਆਵਾਂ ਕਿਵੇਂ ਹੋਣਗੀਆਂ, ਬੈਠਕਾਂ ਦੇ ਦੌਰ ਦੇ ਹਵਾਲੇ ਨਾਲ ਕਿਹੜਾ ਸੁਨੇਹਾ ਆਉਂਦਾ, ਉਹਦੇ ਉੱਤੇ ਸਪਸ਼ਟ ਹੋਏਗਾ ਕਿ ਧਾਮੀ ਸਾਹਿਬ ਸੱਚਮੁੱਚ ਪੰਜਾਬ, ਕੌਮ, ਪੰਥ ਔਰ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਸਾਹਮਣੇ ਰੱਖ ਕੇ ਅਕਾਲੀ ਦਲ ਦਾ ਪੁਨਰ ਸਰਜੀਤ ਕਰਨ ਲਈ ਤੁਰ ਰਹੇ ਨੇ ਜਾਂ ਅਜੇ ਵੀ ਸੁਖਬੀਰ ਬਾਦਲ ਦੇ ਧੜੇ ਨੂੰ ਸਿਰ ਤੇ ਰੱਖ ਕੇ ਅੱਗੇ ਵਧਾਉਣਾ ਚਾਹੁੰਦੇ ਨੇ। ਜੀ ਬਿਲਕੁਲ ਬਿਲਕੁਲ। ਪੰਚਾਇਤੀ ਜ਼ਮੀਨਾਂ ਦੀ ਗੱਲ ਕਰੀਏ, ਸ਼ਰਮਾ ਜੀ ਕਹਿੰਦੇ ਹੁਣ ਇਹਦੇ 'ਚ ਸਬਜ਼ੀਆਂ ਭਾਜੀਆਂ ਉਗਿਆ ਕਰਨਗੇ। ਚੰਗੀ ਗੱਲ ਹੈ ਜੀ, ਕੁਛ ਉੱਗੇ ਤਾਂ ਸਹੀ। ਸਹੀ ਹੈ, ਸਹੀ ਹੈ। ਸੋ ਜੇ ਇਹ ਸੱਚਮੁੱਚ ਏਦਾਂ ਵੀ ਹੋ ਜਾਂਦਾ ਮਾੜਾ ਨਹੀਂ ਹੈ। ਪਰ ਮੈਨੂੰ ਯਾਦ ਹੈ ਕਿ ਕਿਸੇ ਸਮੇਂ ਤਾਂ ਨਜਾਇਜ਼ ਪੰਚਾਇਤੀ ਜ਼ਮੀਨਾਂ ਖਾਲੀ ਕਰਾਉਣ ਤੁਰੀ ਸੀ ਇਹ ਸਰਕਾਰ। ਉਹ ਕਿੱਥੇ ਗਈ ਜੀ ਪ੍ਰਕਿਰਿਆ? ਕਬਜ਼ੇ ਛਡਾਉਣ ਉਹ ਢੋਲੀ, ਉਹ ਮੁੜ ਕੇ ਢੋਲੀ ਨਹੀਂ ਲੱਭਿਆ, ਉਹ ਮੁੜ ਕੇ ਟਰੈਕਟਰ ਨਹੀਂ ਲੱਭਿਆ। ਹੁਣ ਨਵਾਂ ਸ਼ਗੂਫਾ। ਹੁਣ ਕਹਿੰਦੇ ਕਿ ਪੰਜਾਬ ਦੇ ਵਿੱਚ ਜਿਹੜੀਆਂ ਪੰਚਾਇਤੀ ਜ਼ਮੀਨਾਂ ਨੇ ਉਹਨਾਂ ਚੋਂ ਅਸੀਂ 10% ਰਕਬਾ ਸਬਜ਼ੀਆਂ, ਭਾਜੀਆਂ, ਬਾਗਾਂ ਲਈ ਕੱਢ ਲੈਣਾ। ਠੀਕ ਹੈ ਜੀ। ਤੇ ਇਹਦੇ ਨਾਲ ਪੰਜਾਬ ਦਾ ਧਰਤੀ ਹੇਠਲਾ ਪਾਣੀ ਵੀ ਬਚੂਗਾ। ਇਹਦੇ ਨਾਲ ਕਹਿੰਦੇ ਜੀ ਫਸਲੀ ਚੱਕਰ ਦਾ ਵੀ, ਜੇ ਮਤਲਬ ਕਣਕ ਝੋਨੇ ਥੱਲਿਓਂ ਅਸੀਂ ਕੁਝ ਖੇਤ ਕੱਢ ਕੇ ਇੱਧਰ ਲਾ ਲਾਂਗੇ। ਸੋ ਇਹ ਪੜ੍ਹਨ ਸੁਣਨ ਨੂੰ ਬੜੀ ਚੰਗੀ ਲੱਗੀ ਗੱਲ। ਇਹ ਸੱਚਮੁੱਚ ਇਸੇ ਰੂਪ 'ਚ ਲਾਗੂ ਹੁੰਦੀ ਹੈ, ਇਸੇ ਰੂਪ 'ਚ। ਪਰ ਬਾਗ ਦਾ, ਸਬਜ਼ੀਆਂ ਦਾ ਕੰਮ ਜਾਣਾ ਕਿਹਦੇ ਕੋਲ ਹੈ ਜੀ? ਬਾਗਵਾਨ ਵਿਭਾਗ ਕੋਲ, ਹੈ ਨਾ। ਉਹ ਭਗਤ ਚੁੰਨੀ ਲਾਲ ਹੋਰਾਂ ਦਾ ਮੁੰਡਾ ਮੇਰੇ ਕੋਲ ਹੋਇਆ ਨਾ, ਕੀ ਨਾਂ ਉਹਦਾ, ਉਹ ਇਹਦੇ ਮੰਤਰੀ ਨੇ ਸ਼ਾਇਦ, ਹੈ ਨਾ। ਸੋ ਇਸ ਲਈ ਇਸ ਹਵਾਲੇ ਨਾਲ ਜੇ ਮੈਂ ਸਮਝਣਾ ਹੋਵੇ, ਕੱਲ ਨੂੰ ਐ ਨਾ ਹੋਵੇ ਜੀ ਇਹ ਕਹਿਣ ਜੀ ਤਾਂ ਪੰਚਾਇਤੀ ਜ਼ਮੀਨਾਂ ਨਹੀਂ ਰਹੀਆਂ ਜੀ, ਹੁਣ ਤਾਂ ਇਹ ਬਾਗਵਾਨ ਵਿਭਾਗ ਦੀਆਂ ਹੋ ਗਈਆਂ। ਜੀ ਜੀ, ਮੈਂ ਵੀ ਕਈ ਤਰ੍ਹਾਂ ਦੀਆਂ ਚੀਜ਼ਾਂ ਸੋਚ ਰਿਹਾ ਸੀਗਾ। ਹਾਂਜੀ, ਤੁਸੀਂ ਗੱਲ ਪੂਰੀ ਕਰ। ਦੂਸਰੇ ਪਾਸੇ ਸਵਾਲ ਇਹ ਹੈ ਕਿ ਪੰਚਾਇਤਾਂ ਨੂੰ, ਪਿੰਡਾਂ ਨੂੰ ਮਜ਼ਬੂਤ ਕਰਨਾ ਕਿ ਤੁਸੀਂ ਉਹਨਾਂ ਚੋਂ ਖਾਈ ਜਾਣਾ। ਪ੍ਰਵੀਨ ਜੀ, ਪਿਛਲੀਆਂ ਅਕਾਲੀ ਬੀਜੇਪੀ ਸਰਕਾਰ ਜਾਂ ਕਾਂਗਰਸ ਸਰਕਾਰਾਂ ਦੇ ਸਮੇਂ ਇੱਕ ਨਵਾਂ ਕੰਮ ਤੁਰਿਆ। 1 ਰੁਪਈਆ ਵੀ ਪੰਜਾਬ ਸਰਕਾਰ ਨੇ ਪਿੰਡਾਂ ਨੂੰ ਨਹੀਂ ਦਿੱਤਾ। 1 ਰੁਪਈਆ ਵੀ। ਉਹ ਸੰਗਤ ਦਰਸ਼ਨ ਵਾਲਾ ਵੀ ਡਰਾਮਾ ਸਭ ਨੂੰ ਪਤਾ। ਜਿਹੜਾ ਪੈਸਾ ਪਿੰਡਾਂ 'ਚ ਲੱਗ ਰਿਹਾ ਉਹ ਨਰੇਗਾ ਤਹਿਤ ਹੀ ਲੱਗ ਰਿਹਾ। ਸਰਕਾਰੀ ਗ੍ਰਾਂਟ ਸਿੱਧੀ ਪਿੰਡਾਂ ਨੂੰ ਕੋਈ ਨਹੀਂ ਜਾ ਰਹੀ। ਪੰਚਾਇਤੀ ਜ਼ਮੀਨਾਂ ਤੋਂ ਜਿਹੜੀ ਆਮਦਨ ਹੁੰਦੀ ਆ ਉਹਦੇ ਵਿੱਚੋਂ ਖਰਚਾ ਕੱਢ ਕੇ ਪੰਚਾਇਤ ਵਿਭਾਗ ਚਲਾਇਆ ਜਾ ਰਿਹਾ। ਬਈ ਕਿਉਂ? ਕਿਉਂ ਬਈ? ਜੀ ਜੀ, ਉਹ ਪੈਸਾ ਪਿੰਡਾਂ ਦਾ ਤੇ ਲੱਗਣਾ ਸੀ। ਤੁਸੀਂ ਉਹ ਚੋਂ ਤਨਖਾਹਾਂ ਭੱਤੇ ਖਰਚ ਕੱਢਣ ਲੱਗੇ ਵਿਭਾਗਾਂ ਦੇ। ਸਹੀ ਹੈ। ਤੁਸੀਂ ਉਲਟਾ ਲੈਣ ਲੱਗੇ। ਹੁਣ ਕੱਲ ਨੂੰ ਸਬਜ਼ੀਆਂ ਵੇਚ ਕੇ ਬਾਗਵਾਨ ਵਿਭਾਗ ਹੋਊਗਾ ਜੀ ਤਾਂ ਸਾਡੀ ਆਮਦਨ ਹੈ। ਸਹੀ ਹੈ, ਬਿਲਕੁਲ ਇਹੀ ਹੋਣਾ ਜੀ। ਉਹ ਕਹਿੰਦੇ ਜੀ ਪੰਚਾਇਤਾਂ ਮਜ਼ਬੂਤ ਕਰਨੀ। ਸੋ ਇਹ ਕਈ ਸ਼ੰਕੇ ਸ਼ੋਭੇ ਨੇ। ਪਹਿਲਾਂ ਤੁਸੀਂ ਆਪਣਾ ਪੂਰਾ ਬਿਆਨੀਆ ਸਾਹਮਣੇ ਲਿਆਓ। ਹਾਂਜੀ, ਪੱਖ ਸਪਸ਼ਟ ਕਰੋ। ਪਹਿਲਾਂ ਹਿਸਾਬ ਕਿਤਾਬ ਦੱਸੋਗੇ ਉਹਦੇ ਉੱਪਰ ਸਬਜ਼ੀਆਂ ਬੀਜੂਗਾ ਕੌਣ, ਪਾਲੂਗਾ ਕੌਣ? ਕਿਉਂਕਿ ਹੁਣ ਤਾਂ ਪੰਚਾਇਤਾਂ ਸਿੱਧੀਆਂ ਬੋਲੀ ਲਾਉਂਦੀਆਂ ਨੇ ਤੇ ਆਪਣੀ ਜ਼ਮੀਨ ਠੇਕੇ ਤੇ ਚੜਾਉਂਦੀਆਂ ਨੇ, ਉਹ ਆਮਦਨ ਆਉਂਦੀ ਹੈ। ਤਾਂ ਫਿਰ ਜਿਹੜੀਆਂ ਅਜੇ ਪਈਆਂ ਨੇ ਬਿਨਾਂ ਬਾਹੀ ਵਾਲੀਆਂ ਜ਼ਮੀਨਾਂ, ਉਹਨਾਂ ਤੇ ਕਰ ਲਓ ਫਿਰ। ਪੰਜਾਬ 'ਚ ਇਸ ਮੌਕੇ ਕਹਿੰਦੇ ਜੀ 14 ਲੱਖ ਏਕੜ ਦੇ ਕਰੀਬ ਪੰਚਾਇਤੀ ਜ਼ਮੀਨ ਹੈ ਪਿੰਡਾਂ ਕੋਲ। 14 ਲੱਖ ਏਕੜ ਦੇ ਵਿੱਚੋਂ 44,000 ਏਕੜ ਜ਼ਮੀਨ ਹੈ ਜਿਹਦੇ ਪਰ ਖੇਤੀ ਹੁੰਦੀ ਹੈ। ਜਦੋਂ ਕਿ ਬਾਕੀ ਜਿਹੜੀ ਜ਼ਮੀਨ ਹੈ ਉਹਦੇ ਵਿੱਚ 95,000 ਏਕੜ ਜਿਹੜੀ ਜ਼ਮੀਨ ਹੈ ਉਹਦੇ ਪਰ ਖੇਤੀ ਨਹੀਂ ਹੁੰਦੀ। ਮਤਲਬ ਉਹਦੇ ਵਿੱਚੋਂ ਕੁਛ ਦੇ ਹੋ ਸਕਦਾ ਕਿ ਜਿਵੇਂ ਬੇਜ਼ਮੀਨਾਂ ਨੂੰ ਦਿੱਤੀ ਹੁੰਦੀ ਹੈ, ਜਾਂ ਮੰਨ ਲਓ ਕਿਸੇ ਦੇ ਗਰੀਬਾਂ ਦੇ ਘਰ ਬਣੇ ਨੇ, ਹੈ ਨਾ, ਜਾਂ ਕਈ ਐਂ ਸ਼ਾਮਲਾਟ ਪਈ ਆ ਜੇ, ਹੈ ਨਾ। ਸੋ ਉਸ
ਜਿਹੜੀ ਇਹ 14 ਮਤਲਬ 44,000 ਏਕੜ ਹੈਗੀ ਆ ਵਾਹੀ ਵਾਲੀ, ਇਹਦੇ ਵਿੱਚੋਂ ਕਹਿੰਦੇ 12,000 ਏਕੜ ਕੱਢ ਲੈਣੀ ਹੈ ਜੀ, ਉਹਦੇ ਪਰ ਹੁਣ ਬਾਗ ਤੇ ਸਬਜ਼ੀਆਂ ਲੱਗਣੀਆਂ। ਫਿਰ ਜੇ ਚਲੋ ਹੁਣ ਜੇ 12,000 ਏਕੜ ਚ ਇਕੱਠੀਆਂ ਫਲਾਂ ਸਬਜ਼ੀਆਂ ਲੱਗਦੀਆਂ, ਫਿਰ ਜੀ ਉਹਦਾ ਭਾਅ ਡਿੱਗੂਗਾ। ਕੀ ਤੁਸੀਂ ਕੇਰਲਾ ਵਾਂਗ ਭਾਜੀਆਂ ਦੇ ਰੇਟ ਤੈਅ ਕਰ ਲਏ? ਕਰ ਲਓ ਨਾ ਕਿ ਹਾਂ ਵੀ ਜੇ ਮੰਡੀ ਚ ਇਸ ਤੋਂ ਥੱਲੇ ਜਾਊਗੀ ਤਾਂ ਅਸੀਂ ਕਹਾਂਗੇ, ਉਹ ਵੀ ਤੈਅ ਨਹੀਂ ਕਰ ਰਹੇ। ਸੋ ਅਜੇ ਤੱਕ ਪੰਜਾਬ ਸਰਕਾਰ ਸਪਸ਼ਟ ਨਹੀਂ ਕਰ ਪਾ ਰਹੀ ਕਿ ਅਸੀਂ ਕਰਨਾ ਕੀ ਹੈ। ਬਸ ਸ਼ਗੂਫਾ ਛੱਡਣਾ ਉਹ ਛੱਡਤਾ, ਜਦੋਂ ਪੂਰ ਪਊਗਾ ਤਾਂ ਦੇਖਾਂਗੇ। ਸ਼ਗੂਫਾ ਹੀ ਹੈ ਜੀ, ਤੁਸੀਂ ਸਹੀ ਲਫ਼ਜ਼ ਵਰਤਿਆ। ਇਹ ਤਾਂ ਪਹਿਲਾਂ ਉਹੀ ਨੇ ਜਿਹੜੇ ਕਹਿੰਦੇ ਸੀ ਚੋਣਾਂ ਤੋਂ ਪਹਿਲਾਂ ਇੰਨੇ 1000 ਕਰੋੜ ਰੇਤੇ ਚ ਆਜੋ, ਇੰਨੇ 1000 ਕਰੋੜ ਇੱਧਰੋਂ ਆਜੋ, ਇੰਨੇ 1000 ਕਰੋੜ ਇੱਧਰੋਂ ਆਜੋ। ਹੁਣ ਤੁਸੀਂ ਦੱਸਿਆ ਸੀ ਕੱਲ ਪਰਸੋਂ ਦੇ ਪ੍ਰੋਗਰਾਮ ਚ 4000 ਕਰੋੜ ਰੁਪਈਆ ਪ੍ਰਤੀ ਮਹੀਨਾ ਕਰਜ਼ਾ ਚੱਕ ਰਹੀ ਹੈ। ਹੁਣ ਤੁਹਾਡੇ ਉਹ ਪਲਾਨ ਕਿੱਧਰ ਗਏ? ਹੁਣ ਤੁਹਾਡਾ ਕੈਲਕੂਲੇਟਰ ਕਿੱਥੇ ਹੈ ਜਿਹੜਾ ਦੱਸਦਾ ਸੀਗਾ ਵੀ ਇੰਨੇ 1000 ਕਰੋੜ ਇੱਧਰੋਂ ਤੇ ਇੰਨੇ 1000 ਕਰੋੜ ਇੱਧਰੋਂ? ਔਰ ਕਿਸੇ ਵੀ ਇੱਕ ਚੋਣਾਂ ਤੋਂ ਪਹਿਲਾਂ ਕਿਸੇ ਵੀ ਇੱਕ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਮਾਨ ਸਾਹਿਬ ਇਕੱਲੇ ਨਹੀਂ ਬੈਠੇ, ਕੇਜਰੀਵਾਲ ਨਾਲ ਬਹਿੰਦੇ ਰਹੇ ਆ, ਕਿਉਂਕਿ ਉਹਨਾਂ ਨੂੰ ਪਤਾ ਉਹ ਜ਼ਿਆਦਾ ਸ਼ਾਤਰ ਨੇ, ਤੇਜ਼ ਨੇ ਕਿ ਗੱਲਾਂ ਨੂੰ ਮੋੜਾ ਕਿਵੇਂ ਦੇਣਾ। ਜਦੋਂ ਤੁਸੀਂ ਮੈਥੇਮੈਟਿਕਲੀ ਚੀਜ਼ਾਂ ਨੂੰ ਕਹਿੰਦੇ ਹੋ, ਪ੍ਰਭਾਵ ਛੱਡਦੇ ਹੋ ਕਿ ਅਸੀਂ ਆਹ ਕਰ ਲਾਂਗੇ, ਆਹ ਕਰ ਲਾਂਗੇ, ਐਂ ਕਰ ਲਾਂਗੇ, ਪਰ ਉਹਦਾ ਪਲਾਨ ਕੀ ਹੈ? ਜਿਵੇਂ ਆਪਾਂ ਝੋਨੇ ਵੇਲੇ ਕਿ ਸਾਡੇ ਕੋਲ ਪਲਾਨ ਬੀ ਵੀ ਹੈਗਾ, ਉਹ ਪਲਾਨ ਬੀ ਵੀ ਤੁਹਾਡਾ ਤਾਂ ਤਹਿਸ ਨਹਿਸ ਹੋ ਗਿਆ। ਨਹੀਂ, ਅੱਜ ਕੱਲ੍ਹ ਮੁੱਖ ਮੰਤਰੀ ਸਾਹਿਬ ਇੱਕ ਗੱਲ ਬਹੁਤ ਪ੍ਰਚਾਰਦੇ ਆ ਆਪਣੇ ਸਮਾਗਮਾਂ 'ਚ ਜੀ, ਉਹ ਕਹਿੰਦੇ ਪਹਿਲੀਆਂ ਸਰਕਾਰਾਂ ਰੋਂਦੀਆਂ ਰਹਿੰਦੀਆਂ ਸੀ ਖਜ਼ਾਨਾ ਖਾਲੀ ਹੈ, ਖਜ਼ਾਨਾ ਖਾਲੀ ਹੈ। ਮੈਂ ਤਾਂ ਕਦੇ ਨਹੀਂ ਕਿਹਾ ਖਜ਼ਾਨਾ ਸਾਡਾ ਖਾਲੀ ਹੈ। ਆਹ ਤੁਸੀਂ ਕਰਜ਼ਾ ਚੱਕੀ ਜਾਂਦੇ ਹੋ, ਗੱਲ ਤਾਂ ਉੱਥੇ ਹੀ ਹੈ। ਤੇ ਨਹੀਂ, ਜੇ ਤੁਹਾਡਾ ਨਹੀਂ ਖਾਲੀ ਹੁੰਦਾ ਫਿਰ ਪਹਿਲਿਆਂ ਦਾ ਵੀ ਖਾਲੀ ਸੀ। ਪਹਿਲਿਆਂ ਟਾਈਮ ਤੁਸੀਂ ਕਿਵੇਂ ਰੋ ਰਹੇ ਸੀ? ਫਿਰ ਪਿੱਛੋਂ ਭਰੇ ਹੀ ਆ ਰਿਹਾ ਨਾ। ਜੀ ਬਿਲਕੁਲ। ਤਰੀਕਾ ਤੁਸੀਂ ਅਜੇ ਵੀ ਵਿਰੋਧੀ ਧਿਰ ਵਾਲਾ ਰੋਲ ਨਿਭਾਈ ਜਾਂਦੇ ਹੋ। ਤੁਸੀਂ ਸਰਕਾਰ ਹੁਣ ਜਵਾਬਦੇਹੀ ਤੁਹਾਡੀ ਹੈ। ਜੇ ਉਹ ਨਲਾਇਕ ਸੀ, ਉਹ ਕਰਪਟ ਸੀ, ਉਹ ਝੂਠੇ ਸੀ, ਲੋਕਾਂ ਨੇ ਨਕਾਰ ਤੇ ਹਰਾ ਤੇ, ਲੋਕ ਹੁਣ ਕੀ ਕਰਨੇ ਤੋਂ ਬਾਅਦ ਕੀ ਕਰਨ? ਬਿਲਕੁਲ। ਔਰ ਦੂਜੀ ਗੱਲ, ਆਪਣਾ ਫਰਜ਼ ਨਿਭਾਤਾ। ਜੀ ਬਿਲਕੁਲ। ਦੂਜੀ ਗੱਲ ਜਿਹੜੀ ਸ਼ਰਮਾ ਜੀ ਉਹ ਇਹ ਹੈ ਵੀ ਪੰਚਾਇਤੀ ਜ਼ਮੀਨਾਂ ਤੇ ਜਿਵੇਂ ਤੁਸੀਂ ਕਿਹਾ ਵੀ ਇਹਦੀ ਕਾਸ਼ਤ ਕਿਵੇਂ ਹੋਊਗੀ, ਇਹਨਾਂ ਨੂੰ ਪਾਲੂਗਾ ਕੌਣ, ਸਾਂਭ ਸੰਭਾਲ ਕੌਣ ਕਰੂਗਾ, ਵੇਚੂਗਾ ਕੌਣ? ਕਿਉਂਕਿ ਸਬਜ਼ੀ ਕਰਨਾ ਕੋਈ ਕਹਿ ਦੇਣ ਨਾਲ ਨਹੀਂ ਹੁੰਦਾ। ਦਫ਼ਤਰ 'ਚ ਬਹਿ ਕੇ ਸਬਜ਼ੀ ਨਹੀਂ ਪੈਦਾ ਹੁੰਦੀ ਫਾਈਲਾਂ ਤੇ ਲਿਖ ਕੇ। ਆਪਾਂ ਸਬਜ਼ੀ ਪੈਦਾ ਰੋਜ਼ ਦੀ ਪ੍ਰਕਿਰਿਆ ਸਵੇਰੇ ਸ਼ਾਮ ਦੀ। ਰੋਜ਼ ਦੀ ਕੀ 24 ਘੰਟਿਆਂ 'ਚ 18 ਘੰਟੇ ਜਿਹੜਾ ਬੰਦਾ ਖੇਚ ਰਹਿੰਦਾ ਜੀ, ਉਹ ਸਬਜ਼ੀ ਪੈਦਾ ਕਰ ਸਕਦਾ। ਸਵੇਰੇ 4 ਵਜੇ ਉੱਠ ਕੇ, 3 ਵਜੇ ਉੱਠ ਕੇ, ਰਾਤ ਨੂੰ 11 ਵਜੇ ਜਿਹੜਾ ਸੌਂ ਸਕਦਾ, ਉਹ ਸਬਜ਼ੀ ਪੈਦਾ ਕਰ ਸਕਦਾ, ਉਹ ਵੇਚ ਸਕਦਾ ਸਬਜ਼ੀ। ਨਹੀਂ, ਇਕੱਲੇ ਫਾਈਲਾਂ ਤੇ ਝਰੀਟਾਂ ਮਾਰਨ ਨਾਲ ਸਬਜ਼ੀ ਪੈਦਾ ਨਹੀਂ ਹੁੰਦੀ। ਔਰ ਇਹ ਬਿਲਕੁਲ ਤੁਹਾਡਾ ਖਦਸ਼ਾ ਵੀ ਸਹੀ ਆ ਵੀ ਇਹ ਕੱਲ ਨੂੰ ਪੰਚਾਇਤਾਂ ਤੋਂ ਜਿਹੜੇ ਅਖਤਿਆਰ ਮਿਲੇ ਨੇ ਵਿੱਤੀ ਤੌਰ ਤੇ, ਉਹ ਵੀ ਖੋਹ ਲਏ ਜਾਣਗੇ ਤੇ ਕੱਲ ਨੂੰ ਕਿਹਾ ਜਾਊਗਾ ਜੀ ਚਲੋ ਜੀ ਇਹ ਸਾਡੇ ਤੋਂ ਤਾਂ ਹੋਈ ਨਹੀਂ, ਕਿਸੇ ਕੰਪਨੀ ਨੂੰ ਦੇ ਦਿੰਦੇ ਆ, ਉਹ ਇੱਥੇ ਬਿਲਕੁਲ ਉੱਥੇ ਇਹ ਕੰਪਨੀ ਮੈਨੇਜਮੈਂਟ ਕੰਪਨੀ ਹੈ। ਇਹ ਪਤਾ ਸਾਨੂੰ ਸਾਰਾ ਕੰਮ ਈਵੈਂਟ ਮੈਨੇਜਮੈਂਟ ਕਿਵੇਂ ਹੁੰਦੇ ਇਹਨਾਂ ਦੇ। ਹਾਂਜੀ, ਈਸਟ ਇੰਡੀਆ ਤਾਂ ਇੱਕ ਸੀਗੀ, ਹੁਣ ਤਾਂ ਪਤਾ ਨਹੀਂ ਕਿੰਨੀਆਂ ਬਣ ਚੁੱਕੀਆਂ ਨੇ ਉਹਨਾਂ ਦਾ। ਕਿੰਨੀਆਂ ਬਣ ਚੁੱਕੀਆਂ ਜੀ ਬਿਲਕੁਲ। ਆਪਾਂ ਜਾਂਦੇ ਗੱਲ ਕਰੀਏ ਕਾਲਜਾਂ ਯੂਨੀਵਰਸਿਟੀਆਂ ਦੀ। ਭਾਰਤ ਦੇ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਕਹਿੰਦੇ ਹੁਣ ਸਾਲ ਦੇ ਵਿੱਚ 2 ਵਾਰ ਦਾਖਲੇ ਹੋਇਆ ਕਰਨਗੇ ਜੀ। ਪ੍ਰਵੀਨ ਜੀ, ਭਾਰਤ ਦੇ ਵਿੱਚ ਜਿਹੜੀ ਨਵੀਂ ਸਿੱਖਿਆ ਨੀਤੀ ਆ ਰਹੀ ਆ, ਉਸ ਦਾ ਜਿਉਂ-ਜਿਉਂ ਪਰਤਾਂ ਖੁੱਲ ਰਹੀਆਂ ਤਾਂ ਕਈ ਧਿਰਾਂ ਨੂੰ, ਕਈ ਬੁੱਧੀਜੀਵੀ ਵਰਗ ਨੂੰ, ਕਈ ਸਿੱਖਿਆ ਦੇ ਮਾਹਿਰਾਂ ਨੂੰ ਫਿਕਰ ਪੈ ਰਿਹਾ ਕਿ ਇਹ ਭਾਰਤੀ ਸੱਭਿਆਚਾਰ ਦੇ ਹਾਣ ਦੀ ਨਹੀਂ ਆ। ਇਸ ਦੇ ਵਿੱਚ ਕਿੰਨੇ ਸੂਬਿਆਂ ਦੇ ਹੀਰੋਜ਼ ਨੇ ਜਿਹੜੇ ਉਹਨਾਂ ਨੂੰ ਦਰਕਨਾਰ ਕੀਤਾ ਜਾ ਰਿਹਾ ਹੈ ਨਾ। ਕਿੰਨੇ ਸਾਡੇ ਸੱਭਿਆਚਾਰ, ਬੋਲੀ, ਸਾਡੀਆਂ ਸਾਰੀਆਂ ਉਹਨਾਂ ਰਵਾਇਤਾਂ ਨੂੰ ਦਰਕਨਾਰ ਕੀਤਾ ਜਾ ਰਿਹਾ। ਇੱਕ ਖਾਸ ਤਰ੍ਹਾਂ ਦੀ ਪੜ੍ਹਾਈ ਪੜ੍ਹਾ ਕੇ ਇੱਕ ਖਾਸ ਤਰ੍ਹਾਂ ਦਾ ਨੈਰੇਟਿਵ ਸਿਰਜਿਆ ਜਾ ਰਿਹਾ। ਇਸ ਨੂੰ ਲੈ ਕੇ ਕਈਆਂ ਨੂੰ ਨਵੀਂ ਸਿੱਖਿਆ ਨੀਤੀ ਤੇ ਸਵਾਲ ਨੇ। ਉਹ ਸਵਾਲ ਜਿਉਂਦੇ ਤਿਉਂ ਨੇ, ਪਰ ਕੁਝ ਚੀਜ਼ਾਂ ਇਹਦੇ ਵਿੱਚੋਂ ਕੱਢ ਕੇ ਸਰਕਾਰ ਅੱਛੇ ਤੌਰ ਤੇ ਪ੍ਰਚਾਰ ਰਹੀ ਆ। ਹੁਣ ਉਸ ਨੂੰ ਵਿਦਿਆਰਥੀ ਵਰਗ ਜਾਂ ਉਹਨਾਂ ਦੇ ਮਾਪੇ ਕਿਵੇਂ ਲੈਂਦੇ ਨੇ, ਇਹ ਦੇਖਣ ਵਾਲੀ ਗੱਲ ਹੈ। ਸੋ ਉਸ ਹਵਾਲੇ ਨਾਲ ਜਿਹੜੀ ਹੁਣ ਖਬਰ ਆ ਰਹੀ ਹੈ, ਉਹ ਇਹ ਆ ਰਹੀ ਹੈ ਕਿ ਇੱਕ ਤਾਂ ਇਹ ਕਹਿੰਦੇ ਜੀ ਕਿ ਜਿਹੜਾ ਬੱਚਾ ਕਿਸੇ ਵੀ ਵਿਸ਼ੇ 'ਚ +2 ਕਰਦਾ, ਉਹ ਅੱਗੇ ਜਾ ਕੇ ਕਿਸੇ ਵੀ ਸਟਰੀਮ ਦੀ ਮਤਲਬ ਕਿ ਡਿਗਰੀ ਲੈ ਸਕਦਾ। ਤੇ ਜਿਹਨੇ ਕਿਸੇ ਵੀ ਵਿਸ਼ਿਆਂ 'ਚ ਡਿਗਰੀ ਕੀਤੀ ਹੈ, ਉਹ ਅਗਾਂਹ ਜਾ ਕੇ ਕਿਸੇ ਵੀ ਹੋਰ ਵਿਸ਼ਿਆਂ ਦੇ ਵਿੱਚ ਮਾਸਟਰ। ਮਤਲਬ ਜਦੋਂ ਤੱਕ ਅਸੀਂ ਪੜ੍ਹਦੇ ਸੀ, ਅਸੀਂ ਜਾਣਦੇ ਸੀ ਕਿ ਸਾਇੰਸ ਵਾਲਾ ਅੱਗੇ ਜਾ ਕੇ ਕਾਮਰਸ ਤੇ ਆਰਟਸ ਲੈ ਸਕਦਾ, ਤੇ ਕਾਮਰਸ ਵਾਲਾ ਇਕੱਲੀ ਆਰਟਸ ਲੈ ਸਕਦਾ, ਆਰਟਸ ਵਾਲਾ ਆਰਟਸ ਹੀ ਲੈ ਸਕਦਾ। ਪਰ ਇਹ ਕਹਿੰਦੇ ਜੇ ਤੁਸੀਂ +2 ਆਰਟਸ 'ਚ ਕੀਤੀ ਹੈ, ਅੱਗੇ ਜਾ ਕੇ ਚਾਹੇ ਡਾਕਟਰੀ ਕਰ ਲਓ, ਅੱਗੇ ਜਾ ਕੇ ਚਾਹੇ ਇੰਜੀਨੀਅਰਿੰਗ ਕਰ ਲਓ, ਅੱਗੇ ਜਾ ਕੇ ਚਾਹੇ ਕਾਮਰਸ ਦੀ ਪੜ੍ਹਾਈ ਕਰ ਲਓ। ਕਹਿੰਦੇ ਸਾਰੇ ਰਾਹ ਖੁੱਲੇ ਆ। ਤੁਹਾਨੂੰ ਉਸ ਕਾਲਜ ਦੀ, ਉਸ ਯੂਨੀਵਰਸਿਟੀ ਦੀ, ਉਸ ਪੱਧਰ ਦੀ ਡਿਗਰੀ ਦਾ ਇਮਤਿਹਾਨ ਪਾਸ ਕਰਨਾ ਪਊਗਾ ਤੇ ਤੁਸੀਂ ਫਿਰ ਉਹ ਪੜ੍ਹਾਈ ਕਰ ਲਓ। ਸੋ ਇੱਕ ਤਾਂ ਇਹ ਰਾਹ ਖੁੱਲ ਰਹੇ। ਦੂਸਰਾ ਇਹ ਕਹਿੰਦੇ ਕਿ ਇਕੱਠੇ ਜਿਵੇਂ UG PG ਦੇ ਡਿਪਲੋਮੇ ਡਿਗਰੀਆਂ ਹੁੰਦੀਆਂ ਨੇ ਹੈ ਨਾ, ਉਹ ਤੁਸੀਂ ਇਕੱਠੀਆਂ 2-2 ਵੀ ਚਲਾ ਸਕਦੇ ਹੋ ਇੱਕ ਸਮੇਂ 'ਚ। ਦੋਵੇਂ ਮਾਨਤਾ ਪ੍ਰਾਪਤ ਹੋਣਗੀਆਂ।
ਇੱਕੋ ਸੈਸ਼ਨ 'ਚ ਤੁਸੀਂ 2 ਡਿਗਰੀਆਂ ਵੀ ਇਕੱਠੀਆਂ ਚਲਾ ਸਕਦੇ ਹੋ। ਇਹ ਨਵੀਂ ਸਿੱਖਿਆ ਨੀਤੀ, ਇਹ ਫਾਰਮੂਲਾ ਹੈ। ਤੀਸਰਾ ਇਹਦੇ ਵਿੱਚ ਜਿਹੜਾ ਅਹਿਮ ਹੈ, ਉਹ ਕਹਿੰਦੇ ਵੀ ਹੁਣ ਯੂਨੀਵਰਸਿਟੀਆਂ 'ਚ, ਕਾਲਜਾਂ 'ਚ 2 ਸਮੇਂ ਦਾਖਲਾ, ਪਹਿਲਾਂ ਜੁਲਾਈ ਅਗਸਤ 'ਚ ਹੁੰਦੇ ਸੀਗੇ, ਹੁਣ ਜੁਲਾਈ ਅਗਸਤ 'ਚ ਵੀ ਔਰ ਜਨਵਰੀ ਫਰਵਰੀ 'ਚ ਵੀ 2 ਸਮੇਂ ਦਾਖਲੇ। ਬੇਸ਼ੱਕ ਇਹਦੇ ਨਾਲ ਜਿਹੜੇ ਬੱਚਿਆਂ ਨੇ ਵਿਦੇਸ਼ ਜਾਣਾ ਹੁੰਦਾ ਉਹਨਾਂ ਲਈ ਇਹ ਪੈਮਾਨਾ ਲਾਹੇਵੰਦ ਹੋ ਸਕਦਾ, ਕਿਉਂਕਿ ਕਈ ਵਾਰ ਇੱਧਰਲੀ ਪੜ੍ਹਾਈ ਦਾ ਤਰੀਕਾ ਔਰ ਬਾਹਰਲਿਆਂ ਦੇ ਸੈਸ਼ਨ ਦਾ ਸਮੇਂ 'ਚ ਫਰਕ ਹੁੰਦਾ ਹੈ। ਫਿਰ ਕਈ ਵਾਰ 2-2, 4-4, 6-6 ਮਹੀਨੇ ਬੱਚਿਆਂ ਦੇ ਵਿਹਲੇ ਰਹਿ ਜਾਂਦੇ ਆ। ਸੋ ਇਸ ਪ੍ਰਕਿਰਿਆ ਨਾਲ ਉਹ ਫਾਇਦਾ ਹੋ ਸਕਦਾ ਹੈ। ਪਰ 2 ਡਿਪਲੋਮੇ ਜਾਂ ਮਤਲਬ ਇੱਕ ਪਾਸੇ ਤਾਂ ਕਹਿੰਦੇ ਜੀ ਅਸੀਂ ਪੜ੍ਹਾਈ ਉਹ ਲਿਆਉਣੀ ਹੈ ਕਿ ਬੱਚੇ ਨੂੰ 5ਵੀਂ 6ਵੀਂ ਤੋਂ ਹੀ ਪਤਾ ਲੱਗ ਜਾਵੇ ਕਿ ਉਹ ਜਿਹੜੀ ਚੀਜ਼ 'ਚ ਮਾਹਰ ਹੈ ਜੀ ਉਹਦਾ ਮਾਹਰ ਬਣ ਜਾਵੇ, ਉਧਰ ਨੂੰ ਲੈ ਕੇ ਜਾਣਾ। ਦੂਜਾ ਤੁਸੀਂ ਕਹਿੰਦੇ ਹੋ ਕਿ 12ਵੀਂ ਤੱਕ ਆਰਟਸ ਪੜ੍ਹ ਲਾ, ਫਿਰ ਤੂੰ ਡਾਕਟਰੀ ਪੜ੍ਹ ਲਈ। ਕਿਤੇ ਇਹ ਬੱਚਿਆਂ ਨੂੰ ਉਲਝਾਉਣਾ ਤਾਂ ਨਹੀਂ ਚਾਹੁੰਦੇ, ਉਲਝੇ ਰਹਿਣਗੇ ਤਾਂ ਨੌਕਰੀਆਂ ਨਹੀਂ ਮੰਗਣਗੇ ਸਾਤੋਂ। ਜੀ ਜੀ, ਇਸ ਲਈ ਇਸ ਸਿੱਖਿਆ ਨੀਤੀ ਨੂੰ ਹਰ ਪੱਖ ਤੋਂ ਅਜੇ ਬਾਚਣਾ ਬਾਕੀ ਹੈ, ਪਰ ਜਿਹੜੇ ਇਹ ਤੱਥ ਸਾਹਮਣੇ ਆਏ ਨੇ ਅਸੀਂ ਉਹ ਪਾਠਕਾਂ ਸਾਹਮਣੇ ਰੱਖੇ। ਜੀ ਬਿਲਕੁਲ ਬਿਲਕੁਲ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।